ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਮੀਡੀਆ ਦੀ ਆਜ਼ਾਦੀ ਬਾਰੇ ਜਾਂ ਫਰੀडम ਆਫ ਐਕਸਪ੍ਰੈਸ਼ਨ ਤੇ ਫਰੀडम ਆਫ ਸਪੀਚ ਬਾਬਤ ਹਮੇਸ਼ਾ ਗੱਲ ਕਰਦੇ ਹਾਂ ਤੇ ਭਾਰਤ ਦੇ ਵਿੱਚ ਜਿੱਦਾਂ ਦੇ ਹਾਲਾਤ ਬਣੇ ਹੋਏ ਨੇ ਉਹ ਇਹ ਦਰਸਾਉਂਦੇ ਆ ਕਿ ਮੀਡੀਆ ਦੀ ਜਿਹੜੀ ਆਜ਼ਾਦੀ ਹੈ ਉਹਦੇ ਤੇ ਨਕੇਲ ਕਸੀ ਜਾ ਰਹੀ ਹੈ। ਇਹ ਜਿਹੜਾ ਟ੍ਰੈਂਡ ਹੈ ਇਕੱਲਾ ਭਾਰਤ ਦੇ ਵਿੱਚ ਨਹੀਂ, ਹੁਣ ਈਵਨ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜੇ ਅਸੀਂ ਦੇਖਣਾ ਹੋਵੇ, ਜਦੋਂ ਇੰਟਰਫੀਰੈਂਸ ਦੀ ਗੱਲ ਆਉਂਦੀ ਹੈ ਤੇ ਉਹਦੇ ਤੇ ਵੀ ਵੱਡੇ ਸਵਾਲ ਉੱਠ ਰਹੇ ਆ। ਬੀਤੀ ਕੱਲ ਦੀ ਜੇ ਅਸੀਂ ਡਿਵੈਲਪਮੈਂਟ ਤੇ ਅੱਜ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਸੋ ਇੱਕ ਮੌਂਟਰੀਅਲ ਦੇ ਵਿੱਚ ਚੈਨਲ ਹੈ, ਪੰਜਾਬੀ ਚੈਨਲ, ਉਸ ਦੇ ਉੱਤੇ ਜਦੋਂ ਸਿੱਖ ਹੱਕਾਂ ਦੀ ਗੱਲ ਕੀਤੀ ਗਈ ਹੈ ਜਾਂ 1984 ਨੂੰ ਲੈ ਕੇ ਆਵਾਜ਼ ਉਠਾਈ ਗਈ ਹੈ ਤੇ ਭਾਰਤ ਸਰਕਾਰ ਵੱਲੋਂ ਆਫੀਸ਼ੀਅਲੀ ਜਿਹੜਾ ਹੈ ਉਹ CRTC ਤੱਕ ਕੰਪਲੇਂਟ ਕੀਤੀ ਗਈ ਹੈ ਕਿ ਇਸ ਦਿਨ ਇਹ ਸ਼ੋਅ ਦੇ ਉੱਤੇ ਭਾਰਤ ਦੇ ਖਿਲਾਫ ਇਹਦੇ ਤੇ ਗੱਲ ਕੀਤੀ ਗਈ ਹੈ ਤੇ ਇਹਨੂੰ ਬੰਦ ਕੀਤਾ ਜਾਵੇ ਜਾਂ ਨਕੇਲ ਕਸੀ ਜਾਵੇ। ਸੋ ਕੀ ਹੁਣ ਇਹ ਇੱਥੇ ਸਵਾਲ ਉੱਠਦਾ ਵੀ ਬਾਹਰਲੇ ਮੁਲਕਾਂ ਦੇ ਵਿੱਚ ਬਹਿ ਕੇ ਸਿੱਖ ਜਾਂ ਜਿਹੜੀਆਂ ਹੋਰ ਘੱਟ ਗਿਣਤੀਆਂ ਨੇ ਭਾਰਤ ਦੇ ਵਿੱਚ ਉਹ ਆਪਣੇ ਹੱਕ ਦੀ ਗੱਲ ਨਹੀਂ ਕਰ ਸਕਦੀਆਂ? ਇਹ ਇਕੱਲਾ ਟ੍ਰੈਂਡ ਮੀਡੀਆ ਤੱਕ ਨਹੀਂ ਹੈ। ਜਦੋਂ ਅਸੀਂ ਓਵਰਆਲ ਦੇਖਦੇ ਹਾਂ ਇਹ ਸਾਰੀ ਡਿਬੇਟ ਦੇ ਵਿੱਚ, ਜਿੱਥੇ ਪਿਛਲੇ ਸਾਰੇ ਹਫ਼ਤਿਆਂ ਦੇ ਵਿੱਚ ਖਾਲਿਸਤਾਨ ਨੂੰ ਮੁੱਖ ਰੱਖ ਕੇ ਜਿਹੜੀ ਇੱਕ ਡਿਬੇਟ ਚੱਲ ਰਹੀ ਹੈ, ਦੋਵੇਂ ਪਾਸਿਆਂ ਤੋਂ ਜਿਹੜੀ ਵਿਚਾਰ ਚਰਚਾ ਹੈ ਉਹ ਹੋ ਰਹੀ ਹੈ, ਉੱਥੇ ਭਾਰਤ ਸਰਕਾਰ ਵੱਲੋਂ ਇਸ ਗੱਲ ਦਾ ਹਰ ਤਰੀਕੇ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਈਵਨ ਹੁਣ ਖਾਲਿਸਤਾਨ ਨੂੰ ਮੁੱਖ ਰੱਖਦਿਆਂ ਹੋਇਆਂ ਜਸਟਿਨ ਟਰੂਡੋ ਜਿਹੜੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਦੇ ਉੱਤੇ ਵੀ ਜਿਹੜਾ ਚਿੱਕੜ ਹੈ ਉਹ ਸੁੱਟਿਆ ਜਾ ਰਿਹਾ ਹੈ। ਕਦੇ ਕੁਛ ਕਿਹਾ ਜਾ ਰਿਹਾ ਹੈ, ਕਦੇ ਕੁਛ ਕਿਹਾ ਜਾ ਰਿਹਾ ਹੈ। ਇੱਦਾਂ ਦੀਆਂ ਜਿਹੜੀਆਂ ਸਟੋਰੀਜ਼ ਨੇ ਮੀਡੀਆ ਦੇ ਵਿੱਚ ਆ ਰਹੀਆਂ ਨੇ। ਇਹੀ ਟ੍ਰੈਂਡ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਜਦੋਂ ਬਾਕੀ ਜਿਹੜੇ ਆਗੂ ਨੇ, ਜਗਮੀਤ ਸਿੰਘ ਨੂੰ ਵੀ ਟਾਰਗੇਟ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ। ਈਵਨ ਜਦੋਂ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਹੁੰਦਿਆਂ ਭਾਰਤ ਦੇ ਦੌਰੇ ਤੇ ਗਏ ਸੀ, ਉਦੋਂ ਉਹਨਾਂ ਨੂੰ ਬੜੇ ਵੱਡੇ ਲੈਵਲ ਤੇ ਨਮੋਸ਼ੀ ਝੱਲਣੀ ਪਈ ਸੀ, ਕਿਵੇਂ ਟਰੀਟਮੈਂਟ ਕੀਤਾ ਗਿਆ ਸੀ ਭਾਰਤ ਦੀ ਸਰਕਾਰ ਵੱਲੋਂ ਉਹਨਾਂ ਦੇ ਨਾਲ। ਸੋ ਇਹ ਜਿਹੜਾ ਸਾਰਾ ਘਟਨਾਕ੍ਰਮ ਹੈ, ਇਸ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਤੇ ਨਾਲ ਕੁਝ ਹੋਰ ਇਸ਼ੂਜ਼ ਦੇ ਲਈ ਸਾਡੇ ਨਾਲ ਅੱਜ ਬ੍ਰਿਟਿਸ਼ ਕੋਲੰਬੀਆ ਤੋਂ, ਸਰੀ ਤੋਂ ਇੰਡੀਪੈਂਡੈਂਟ ਜਰਨਲਿਸਟ ਗੁਰਪ੍ਰੀਤ ਸਿੰਘ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਗੁਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਅਮਰਵੀਰ ਜੀ, ਬਹੁਤ ਬਹੁਤ ਸ਼ੁਕਰੀਆ ਮੰਚ ਮੁਹੱਈਆ ਕਰਨ ਲਈ। ਜੀ ਗੁਰਪ੍ਰੀਤ ਸਿੰਘ ਜੀ, ਸ਼ੁਰੂਆਤ ਕਰੀਏ ਮੀਡੀਆ ਦੇ ਉੱਤੋਂ, ਜਿੱਥੇ ਪਿਛਲੇ ਸਮੇਂ ਦੇ ਵਿੱਚ ਅਸੀਂ ਇਹ ਗੱਲ, ਮੈਂ ਇਸ ਨੂੰ ਇਸੇ ਕੜੀ ਦਾ ਹਿੱਸਾ ਦੇਖਦਾ ਜੇ ਗੱਲ ਕਰਨੀ ਹੋਵੇ, ਕਿ ਪਹਿਲਾਂ ਜਦੋਂ TV 84 ਸਮੇਤ ਹੋਰ ਜਿਹੜੇ ਸਿੱਖ ਮੀਡੀਆ ਅਦਾਰੇ ਹੈਗੇ ਆ, ਉਹਨਾਂ ਦੇ ਜਿਹੜੀ ਆਊਟਰੀਚ ਹੈ ਭਾਰਤ ਦੇ ਵਿੱਚ ਉਹ ਬੈਨ ਕੀਤੀ ਗਈ ਹੈ। ਫੇਸਬੁੱਕ ਤੇ YouTube ਚੈਨਲਸ ਜਿਹਨੇ ਉਹ ਭਾਰਤ ਦੇ ਵਿੱਚ ਉਹਨਾਂ ਦੀ ਐਕਸੈਸ ਕੰਪਲੀਟਲੀ ਬੰਦ ਕਰ ਦਿੱਤੀ ਗਈ ਹੈ ਤੇ ਹੁਣ ਆਫੀਸ਼ੀਅਲੀ ਕੈਨੇਡਾ ਦੀ CRTC ਤੱਕ ਪਹੁੰਚ ਕਰਕੇ ਆਫੀਸ਼ੀਅਲ ਚੈਨਲ ਰਾਹੀਂ ਜਿਹੜਾ ਹੈ ਵਿਰੋਧ ਕੀਤਾ ਗਿਆ। ਮੌਂਟਰੀਅਲ ਬੇਸਡ ਇੱਕ ਚੈਨਲ ਨੂੰ ਨਾਮਜ਼ਦ ਕੀਤਾ ਗਿਆ ਕਿ ਜੀ ਇਹ ਜੋ ਇਹ ਕਰ ਰਹੇ ਆ, ਜੋ ਆਵਾਜ਼ ਉਠਾ ਰਹੇ ਆ, ਉਹ ਬੰਦ ਕੀਤੀ ਜਾਵੇ। ਕਿਵੇਂ ਦੇਖਦੇ ਹੋ ਵੀ ਇੰਟਰਫੀਰੈਂਸ ਜਾਂ ਮੀਡੀਆ ਦੀ ਆਵਾਜ਼, ਜਿੱਥੇ ਭਾਰਤ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਵੀ ਵਿਰੋਧ ਦੀ ਆਵਾਜ਼ ਨੂੰ ਦੱਬਣ ਦੇ ਲਈ ਯਤਨ ਕੀਤੇ ਜਾ ਰਹੇ ਨੇ, ਹੁਣ ਉਹ ਯਤਨ ਕੈਨੇਡਾ ਦੇ ਵਿੱਚ ਵੀ ਇਸ ਹੱਦ ਤੱਕ ਪਹੁੰਚ ਗਏ ਆ? ਅਮਰਵੀਰ ਸਿੰਘ ਜੀ, ਗੱਲ ਇਸ ਤਰ੍ਹਾਂ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਟ੍ਰੈਂਡ ਚੱਲਦਾ ਆ ਰਿਹਾ, ਖਾਸ ਤੌਰ ਤੇ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਬੜੇ ਪ੍ਰਤੱਖ ਰੂਪ 'ਚ ਅਸੀਂ ਵੇਖ ਰਹੇ ਹਾਂ। ਵੈਸੇ ਤਾਂ ਪਿਛਲੀਆਂ ਸਰਕਾਰਾਂ ਵੇਲੇ ਵੀ ਇਸ ਤਰ੍ਹਾਂ ਦੀ ਇੰਟਰਫੇਰੈਂਸ ਦੀ ਮਿਸਾਲਾਂ ਸਾਡੇ ਕੋਲ ਪਈਆਂ ਹੋਈਆਂ ਨੇ, ਪਰ ਮੋਦੀ ਸਰਕਾਰ ਦਾ ਆਪਣਾ ਜਿਹੜਾ ਰਿਕਾਰਡ ਹੈ ਬਹੁਤਾ ਵਧੀਆ ਨਹੀਂ, ਕਿਉਂਕਿ ਸੱਜੇ ਪੱਖੀ ਪਾਰਟੀ ਹੈ, ਤਾਨਾਸ਼ਾਹੀ ਰੁਚੀਆਂ ਨੇ ਇਸ ਸਰਕਾਰ ਦੇ ਵਿੱਚ। ਸੋ ਜਦੋਂ ਦੇ ਸੱਤਾ ਵਿੱਚ ਆਏ ਨਰਿੰਦਰ ਮੋਦੀ, ਅਸੀਂ ਵੇਖ ਰਹੇ ਹਾਂ ਲਗਾਤਾਰ ਇਸ ਕਿਸਮ ਦੀ ਕਵਾਇਦ ਬਹੁਤ ਤਿੱਖੀ ਹੋਈ ਹੈ, ਪਹਿਲਾਂ ਨਾਲੋਂ ਵਧੀਆ। ਸੋ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਹੀ ਸਾਡੇ ਸਾਹਮਣੇ ਮਿਸਾਲਾਂ ਨੇ ਕਿ ਕਿਸ ਤਰੀਕੇ ਨਾਲ ਵੱਖਰੇ ਵੱਖਰੇ ਰੇਡੀਓ ਅਦਾਰਿਆਂ ਨਾਲ ਜੁੜੇ ਹੋਏ ਜਿਹੜੇ ਪੱਤਰਕਾਰ ਨੇ, ਉਹਨਾਂ ਨੂੰ ਬਕਾਇਦਾ ਘੂਰਿਆ ਗਿਆ, ਉਹਨਾਂ ਨੂੰ ਮੂੰਹ ਬੰਦ ਕਰਵਾਏ ਗਏ, ਇੱਥੋਂ ਤੱਕ ਕਿ ਉਹਨਾਂ ਦੇ ਨਾਲ ਕਾਲੀਆਂ ਸੂਚੀਆਂ ਸ਼ਾਮਲ ਕੀਤੇ ਗਏ। ਜੇ ਨਹੀਂ ਵੀ ਕੀਤੇ ਗਏ ਤਾਂ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ। ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ, ਇੱਥੋਂ ਤੱਕ ਕਿ ਜਿਹੜੇ ਇਹਨਾਂ ਦੇ ਚਹੇਤੇ ਬਿਜ਼ਨਸਮੈਨ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ, ਉਹਨਾਂ ਨੂੰ ਬਕਾਇਦਾ ਇਸ਼ਾਰਾ ਕਰ ਦਿੱਤਾ ਗਿਆ ਕਿ ਫਲਾਣੇ ਮੀਡੀਆ ਦੇ ਇਸ਼ਤਿਹਾਰ ਜਿਹੜੇ ਆ ਬੰਦ ਕਰ ਦਿੱਤੇ ਜਾਣ ਜਾਂ ਫਲਾਣੇ ਨੂੰ ਦਿੱਤੇ ਜਾਣ ਜਿਹੜਾ ਸਾਡੀ ਬੋਲੀ ਬੋਲਦਾ, ਉਸ ਦੇ ਹੱਕ 'ਚ ਉਸ ਨੂੰ ਇਸ਼ਤਿਹਾਰ ਦਵਾਉਂਦੇ ਨੇ। ਜਿਹੜਾ ਉਹਨਾਂ ਦਾ ਵਿਰੋਧ ਕਰਦਾ ਜਾਂ ਸਵਾਲ ਕਰਦਾ, ਉਹਨਾਂ ਦੇ ਇਸ਼ਤਿਹਾਰ ਰੁਕਵਾ ਦਿੱਤੇ ਜਾਂਦੇ ਆ। ਸੋ ਇੱਕ ਤਰੀਕੇ ਦੀ ਸੈਂਸਰਸ਼ਿਪ ਜਿਹੜੀ ਹੈ ਉਹ ਕੰਮ ਕਰ ਰਹੀ ਹੈ। ਭਾਰਤ ਵਿੱਚ ਇਸ ਤਰ੍ਹਾਂ ਚੱਲ ਹੀ ਰਿਹਾ। ਇਹ ਸਾਰਾ ਕੁਝ ਖਿਲਰ ਕੇ ਹੁਣ ਬਾਹਰਲੇ ਦੇਸ਼ਾਂ ਵਿੱਚ ਵੀ ਆ ਚੁੱਕਿਆ। ਇਸ ਦੇ ਬਾਰੇ ਕਾਰਵਾਨ ਮੈਗਜ਼ੀਨ ਨੇ ਵੀ ਨੋਟਿਸ ਲੈ ਕੇ ਇਸ ਤੇ ਸਟੋਰੀ ਕੀਤੀ। ਭਾਰਤ ਦੇ ਕੁਝ ਮੀਡੀਆ ਅਦਾਰਿਆਂ ਨੇ ਵੀ ਇਸ ਗੱਲ ਨੂੰ ਹਾਈਲਾਈਟ ਕੀਤਾ
ਕਿ ਜਿਹੜੀ ਅਣਐਲਾਨੀ ਐਮਰਜੈਂਸੀ ਦਾ ਜਿਹੜਾ ਅਸਰ ਹੈ ਉਹ ਸਿਰਫ ਭਾਰਤ ਵਿੱਚ ਨਹੀਂ, ਭਾਰਤ ਤੋਂ ਬਾਹਰ ਵੀ ਮਹਿਸੂਸ ਕੀਤਾ ਜਾ ਰਿਹਾ। ਸੋ ਜਿਹੜਾ ਤੁਸੀਂ ਲੇਟੈਸਟ ਜਿਹੜੀ ਮਿਸਾਲ ਦਿੱਤੀ ਹੈ ਮੌਂਟਰੀਆਲ ਦੇ ਇੱਕ ਪ੍ਰੋਗਰਾਮ ਦੀ, ਉਸ ਨੂੰ ਮੈਂ ਸੋਚਦਾ ਕਿ ਜਿਹੜਾ ਪਿਛਲੇ ਕੁਝ ਦਿਨਾਂ ਦੌਰਾਨ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਤੁਹਾਡੇ ਮੰਚ ਤੋਂ, ਕਿ ਜਿਵੇਂ TV 84 ਹੈ ਜਾਂ ਸਿੱਖ ਸਿਆਸਤ ਹੈ ਜਾਂ ਸਿੱਖ ਚੈਨਲ, ਇਹਨਾਂ ਦੇ ਪ੍ਰਸਾਰਣ ਨੂੰ ਰੋਕਣ ਲਈ ਜਿਸ ਕਿਸਮ ਦਾ ਜਿਸ ਕਿਸਮ ਦੇ ਵਰਤੇ ਗਏ, ਇਹ ਉਸੇ ਕੜੀ ਦਾ ਹਿੱਸਾ ਹੀ ਹੈ। ਸੋ 84 ਦੇ ਦੁਖਾਂਤ ਨੂੰ ਜਦੋਂ ਸਿੱਖ ਭਾਈਚਾਰੇ ਦੇ ਲੋਕ ਯਾਦ ਕਰਦੇ ਨੇ, ਉਹ ਇੱਕ ਤਰੀਕੇ ਨਾਲ ਸਰਕਾਰ ਦਾ ਬਹੁਤ ਵੱਡਾ ਜ਼ਬਰ ਵੀ ਸੀ ਤੇ ਉਸ ਜ਼ਬਰ ਨੂੰ ਜਿਹੜਾ ਹੈ ਵਿਰੋਧ ਵੀ ਦਿੱਤਾ ਗਿਆ। ਸੋ ਰੈਜ਼ਿਸਟੈਂਸ ਨੂੰ ਵੀ ਲੋਕੀ ਯਾਦ ਕਰਦੇ, ਇਕੱਲਾ ਜ਼ੁਲਮ ਨੂੰ ਯਾਦ ਨਹੀਂ ਕਰਦੇ, ਪਰ ਉਹਨਾਂ ਦਾ ਜਮਹੂਰੀ ਹੱਕ ਹੈ, ਉਸ ਨੂੰ ਰੋਕਣ ਲਈ ਸਰਕਾਰ ਤਰਲੋ ਮੱਛੀ ਹੋਈ ਹੈ। ਹੁਣ ਉਹਨਾਂ ਨੇ ਨਵਾਂ ਤਰੀਕਾ ਇਹ ਲੱਭ ਲਿਆ ਕਿ CRTC ਜਿਹੜੀ ਰੈਗੂਲੇਟਰੀ ਬੋਡੀ ਹੈ ਉਸ ਨੂੰ ਸਿੱਧੇ ਤੌਰ ਤੇ ਕੈਦ ਕੀਤੀ ਜਾਵੇ। ਸੋ ਮੇਰੇ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਮੈਂ ਖੁਦ ਜਿਸ ਕਿਸਮ ਦੀ ਪੱਤਰਕਾਰੀ ਇੱਥੇ ਕਰਦਾ ਜਾਂ ਆਪਣੇ ਜਿਹੜੇ ਰੇਡੀਓ ਸਟੇਸ਼ਨ ਦੇ ਕੰਮ ਕਰਦਾ, ਗਾਇਬ ਉੱਥੇ ਵੀ ਸਾਨੂੰ ਉਸ ਕਿਸਮ ਦੇ ਸੰਕੇਤ ਮਿਲਦੇ ਕਿ ਜਿਹੜੇ ਕਾਉਂਸਲੇਟ ਵਾਲੇ ਨੇ ਬੜੇ ਦੁਖੀ ਨੇ। ਉਹ ਇਹ ਚਾਹੁੰਦੇ ਕਿ ਪੁਆਇੰਟ ਆਫ ਵਿਊ ਜਿਹੜਾ ਹੈ ਹਾਈਲਾਈਟ ਨਾ ਹੋਵੇ, ਜਾਂ ਉਹਨਾਂ ਦੇ ਗੁਮਾਸ਼ ਤੇ ਏਅਰ ਤੇ ਆ ਕੇ ਤੁਹਾਡੇ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕਰਦੇ, ਜਾਂ ਉਹ ਤੁਹਾਡੀ ਮੈਨੇਜਮੈਂਟ ਨੂੰ ਅਪਰੋਚ ਕਰਦੇ, ਜਾਂ ਜਿਹੜੇ ਉਹਨਾਂ ਦੇ ਚਹੇਤੇ ਬਿਜ਼ਨਸ ਪਰਸਨ ਨੇ ਉਹਨਾਂ ਨੂੰ ਜਾ ਕੇ ਇਹ ਗੱਲ ਕਹੀ ਜਾਂਦੀ ਹੈ ਕਿ ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਇਸ਼ਤਿਹਾਰਬਾਜ਼ੀ ਬੰਦ ਕੀਤੀ ਜਾਵੇ। ਸੋ ਇਹ ਜੋ ਕੁਝ ਵੀ ਤਾਜ਼ਾ ਸਥਿਤੀ ਬਣੀ ਹੈ, ਉਸ ਤੋਂ ਮੈਨੂੰ ਘੱਟੋ ਘੱਟ ਕੋਈ ਹੈਰਾਨੀ ਨਹੀਂ। ਮੈਂ ਉਸਨੂੰ ਉਸੇ ਜਿਹੜੀ ਲੜੀ ਦਾ ਹਿੱਸਾ ਮੰਨਦਾ ਜਿਸ ਦੇ ਤਹਿਤ TV 84 ਦਾ ਪ੍ਰਸਾਰਣ ਰੁਕਾਉਣ ਦੀ ਕੋਸ਼ਿਸ਼ ਕੀਤੀ ਗਈ, ਸਿੱਖ ਸਿਆਸਤ ਦੇ ਸਿੱਖ ਚੈਨਲ ਦੇ ਪ੍ਰਸਾਰਣ ਰੁਕੇ ਗਏ ਨੇ, ਉਸੇ ਕੜੀ ਦਾ ਹਿੱਸਾ ਹੈ ਜੀ। ਪਰ ਇਹਦਾ ਕੀ ਸਮਝਦੇ ਹੋ ਕਿ ਅਸੀਂ ਜਦੋਂ ਪਹਿਲਾਂ ਜੇ ਜਸਟਿਨ ਟਰੂਡੋ ਦਾ ਜ਼ਿਕਰ ਕਰਨਾ ਹੋਵੇ ਤੇ ਉਹਨਾਂ ਵੱਲੋਂ ਇਹ ਮਤਲਬ ਹੁਣ ਕੈਨੇਡਾ ਦਾ ਜੋ ਲਾਅ ਹੈ ਉਹ ਆਪਣੇ ਤਰੀਕੇ ਨਾਲ ਕੰਮ ਕਰਦਾ ਹੈ, ਪਰ ਜਿੱਥੇ ਫਰੀडम ਆਫ ਐਕਸਪ੍ਰੈਸ਼ਨ ਤੇ ਫਰੀडम ਆਫ ਸਪੀਚ ਦੀ ਗੱਲ ਹੁੰਦੀ ਹੈ ਉੱਥੇ ਹਰ ਇੱਕ ਬੰਦੇ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ, ਤੇ ਉਸੇ ਦੇ ਤਹਿਤ ਜਿਹੜੇ ਮੀਡੀਆ ਅਦਾਰੇ ਨੇ ਜਾਂ ਕੋਈ ਵੀ ਬੰਦਾ ਗੱਲ ਕਰਦਾ ਉਹ ਉਸੇ ਦਾ ਪਾਰਟ ਹੁੰਦਾ। ਪਰ ਜਿਵੇਂ ਇਹ ਟਾਰਗੇਟ ਕੀਤਾ ਜਾ ਰਿਹਾ ਹੈ, ਉਹ ਮੀਡੀਆ ਅਦਾਰਿਆਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ, ਤੇ ਨਾਲ ਇਹੀ ਜਿਹੜਾ ਸਿਆਸੀ ਚਿੱਕੜ ਹੈ ਉਹ ਇੱਥੇ ਦੀਆਂ ਮੁੱਖ ਧਾਰਾ ਸਿਆਸੀ ਪਾਰਟੀਆਂ ਦੇ ਉੱਤੇ ਵੀ ਸੁੱਟਿਆ ਜਾ ਰਿਹਾ ਹੈ। ਜਸਟਿਨ ਟਰੂਡੋ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਕ ਜਿਹੜੀਆਂ ਸਟੋਰੀਜ਼ ਹੁਣ ਵੱਖ-ਵੱਖ ਥਾਵਾਂ ਤੇ ਪਬਲਿਸ਼ ਹੋ ਰਹੀਆਂ ਨੇ, ਉਹਨਾਂ ਨੂੰ ਵੀ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਘੇਰਨ ਦੇ ਲਈ ਜਿਹੜੀਆਂ ਨੇ ਉਹ ਡਿਫਰੈਂਟ ਐਂਗਲਸ ਤੋਂ ਸਟੋਰੀਜ਼ ਕੀਤੀਆਂ ਜਾ ਰਹੀਆਂ ਨੇ ਕਿ ਜੀ ਉਹਨਾਂ ਨੇ ਸਪੋਰਟ ਕਰ ਦਿੱਤੀ ਪਹਿਲਾਂ, ਹੁਣ ਨਹੀਂ ਕਰਦੇ ਹੈਗੇ, ਉਹ ਵਿਰੋਧ ਕਰ ਰਹੇ ਹੈ। ਕੈਨੇਡਾ ਨੇ ਸਬਕ ਸਿੱਖ ਲਿਆ ਕਿ ਖਾਲਿਸਤਾਨੀ ਕੀ ਹੈ ਨੇ ਤੇ ਕੀ ਨਹੀਂ, ਤੇ ਹੁਣ ਉਹ ਉਹਨਾਂ ਦਾ ਵਿਰੋਧ ਕਰ ਰਹੇ ਆ। ਇੱਦਾਂ ਦੀਆਂ ਜਿਹੜੀਆਂ ਖਬਰਾਂ ਨੇ ਇਹਦੇ ਪਿੱਛੇ ਕੀ ਸਮਝਦੇ ਹੋ? ਦੇਖੋ, ਮੈਂ ਜਿਹੜੀ ਖਬਰਾਂ ਕੁਝ ਪੜ੍ਹਨ ਦਾ ਮੌਕਾ ਮਿਲਿਆ ਇਸ ਕਿਸਮ ਦੀਆਂ, ਜਿਹੜੀਆਂ ਬਹੁਤੀਆਂ ਓਰੀਜਨੇਟ ਇੰਡੀਆ ਤੋਂ ਹੋਈਆਂ ਨੇ, ਬਹੁਤੀਆਂ ਇਸ ਕਿਸਮ ਦੀਆਂ ਖਬਰਾਂ ਸੱਜੇ ਪੱਖੀ ਮੀਡੀਆ ਆਊਟਲੈਟਸ ਵੱਲੋਂ ਫੈਲਾਈਆਂ ਜਾ ਰਹੀਆਂ, ਜਿਨ੍ਹਾਂ ਦੀਆਂ ਤਾਰਾਂ ਸਿੱਧੇ ਤੌਰ ਤੇ ਉੱਥੋਂ ਦੀ ਹੁਕਮਰਾਨ ਪਾਰਟੀ ਨਾਲ ਜੁੜੀਆਂ ਹੋਈਆਂ। ਸੋ ਇਸ ਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਮਿਸਾਲਾਂ ਦੇਣੀਆਂ ਚਾਹਾਂਗਾ ਕਿ ਉਹ ਆਪ ਇੰਡੀਆ ਇੱਕ ਮੀਡੀਆ ਆਊਟਲੈਟ ਹੈ ਜਿਸਨੇ ਜਗਮੀਤ ਸਿੰਘ ਬਾਰੇ ਖਬਰ ਉਡਾਈ, ਜਿਹੜੀ ਕਿ ਬਹੁਤ ਇੱਕ ਗੈਰ ਜ਼ਿੰਮੇਵਾਰਾਨਾ ਖਬਰ ਸੀਗੀ ਕਿ ਜਗਮੀਤ ਸਿੰਘ ਜਿਹੜੇ NDP ਦੇ ਕੌਮੀ ਨੇਤਾ ਨੇ, ਦਸਤਾਰਧਾਰੀ ਸਿੱਖ ਨੇ, ਔਰ ਉਹਨਾਂ ਦਾ ਜਿਹੜਾ 84 ਦੇ ਕਤਲੇਆਮ ਵਿੱਚ ਜਿਹੜੇ ਲੋਕ ਮਾਰੇ ਗਏ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਨੇ ਲੜਾਈ ਵੀ ਲੜੀ, ਜਿਸ ਦੇ ਕਰਕੇ ਉਹਨਾਂ ਨੂੰ ਬਲੈਕਲਿਸਟ ਕੀਤਾ ਗਿਆ। ਜਗਮੀਤ ਸਿੰਘ ਨੂੰ ਬਦਨਾਮ ਕਰਨ ਲਈ ਇਸ ਕਿਸਮ ਦੀਆਂ ਖਬਰਾਂ ਉਡਾਈਆਂ ਗਈਆਂ ਕਿ ਉਹਨਾਂ ਵੱਲੋਂ ਉੱਥੇ ਖਾਲਿਸਤਾਨੀ ਜਿਹੜਾ ਨੈਟਵਰਕ ਹੈ ਉਸ ਨੂੰ ਪੁਸ਼ਪਨਾਹੀ ਕੀਤੀ ਜਾ ਰਹੀ ਹੈ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਉਲਟਾ ਹਵਾਲਾ ਦਿੱਤਾ ਗਿਆ ਭਾਰਤੀ ਇੰਟੈਲੀਜੈਂਸ ਦਾ। ਸੋ ਭਾਰਤੀ ਇੰਟੈਲੀਜੈਂਸ ਦਾ ਹਵਾਲਾ ਜੇ ਅਸੀਂ ਮੰਨ ਲੈਂਦੇ ਹਾਂ ਕਿ ਉਹ ਸੱਚਮੁੱਚ ਉਹਨਾਂ ਨੇ ਹਵਾਲਾ ਜਿਹੜਾ ਦਿੱਤਾ ਉਹ ਇੰਟੈਲੀਜੈਂਸ ਨੂੰ ਦਿੱਤੀ ਗਈ ਜਾਣਕਾਰੀ ਤੇ ਖਬਰ ਆਧਾਰਿਤ ਸੀ, ਤਾਂ ਇਸ 'ਚ ਕੋਈ ਪਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਕਿ ਖਬਰਾਂ ਪਲਾਨ ਕੌਣ ਕਰਵਾ ਰਿਹਾ। ਖਬਰਾਂ ਪਲਾਨ ਕਰਵਾਈਆਂ ਜਾ ਰਹੀਆਂ ਭਾਰਤੀ ਖੁਫੀਆ ਤੰਤਰ ਵੱਲੋਂ, ਜੇ ਉਹ ਸਿੱਧੇ ਤੌਰ ਤੇ ਉਹ ਲਿਖ ਹੀ ਰਹੇ ਨੇ ਕਿ ਇੰਟੈਲੀਜੈਂਸ ਏਜੰਸੀ ਦੇ ਸੋਰਸਿਸ ਸਾਨੂੰ ਦੱਸਦੇ ਆ ਕਿ ਜਿਹੜੇ ਜਗਮੀਤ ਸਿੰਘ ਨੇ ਉਹ ਇੱਥੋਂ ਦੇ ਖਾਲਿਸਤਾਨੀ ਨੈਟਵਰਕ ਦੀ ਪੁਸ਼ਪਨਾਹੀ ਕਰ ਰਹੇ ਆ, ਕਸ਼ਮੀਰੀਆਂ ਦੇ ਖਾਲਿਸਤਾਨਾਂ ਨੂੰ ਰਲਾ ਕੇ ਤੇ ਇੱਕ ਮੁਹਿੰਮ ਚਲਾ ਰਹੇ, ਜਿਹੜੀ ਬੜੀ ਹਾਸੋਹੀਣੀ ਜੀ ਗੱਲ ਸੀ। ਕਿਉਂਕਿ ਜਗਮੀਤ ਸਿੰਘ ਨੈਸ਼ਨਲ ਪਾਰਟੀ ਲੀਡਰ ਨੇ, ਉਹ ਇੱਕ ਵਿਦੇਸ਼ 'ਚ ਕੰਮ ਕਰਨਗੇ, ਉਹ ਕਦੇ ਵੀ ਏਦਾਂ ਨਹੀਂ ਕਰ ਸਕਦੇ ਕਿ ਉਲਾਰ ਹੋ ਕੇ ਕਿਸੇ ਇਹੋ ਜਿਹੀ ਤਹਿਰੀਕ ਨੂੰ ਸਮਰਥਨ ਦੇਣ ਜਿਹੜੀ ਬਾਹਰ ਕਿਤੇ ਚੱਲ ਰਹੀ ਹੋਵੇ। ਇਹ ਗੱਲ ਮਤਲਬ ਬੜੀ ਬੇਹੂਦਾ ਕਿਸਮ ਦੀ ਸੀ। ਜਗਮੀਤ ਸਿੰਘ ਨੂੰ ਚਾਹੀਦਾ ਸੀ ਇੱਥੇ ਕੋਈ ਲੀਗਲ ਕਾਰਵਾਈ ਕਰਦੇ, ਸਾਡੀ ਸਮਝ ਤੋਂ ਬਾਹਰ ਹੈ ਉਹਨਾਂ ਨੇ ਅਜਿਹਾ ਕਿਉਂ ਨਹੀਂ ਕੀਤਾ। ਇਸ ਤੋਂ ਇਲਾਵਾ ਇਸੇ ਮੀਡੀਆ ਆਊਟਲੈਟ ਨੇ ਇਹ ਵੀ ਖਬਰ ਉਡਾਈ ਸੀਗੀ ਕਿ DS ਬਿੰਦਰਾ ਜਿਹੜੇ ਲੰਗਰ ਵਰਤਾ ਰਹੇ ਸੀ CA ਦੇ ਵਿਖਾਵਾਕਾਰੀਆਂ ਨੂੰ ਦਿੱਲੀ ਵਿਖੇ, ਉਹਨਾਂ ਦਾ ਨਾਮ ਚਾਰਜਸ਼ੀਟ 'ਚ ਆ ਗਿਆ, ਪਰ ਚਾਰਜਸ਼ੀਟ 'ਚ ਨਾ ਆਉਣ ਨਾਲ ਉਹ ਸ਼ੱਕੀ ਨਹੀਂ ਬਣਦੇ। ਪਰ ਇਸ ਮੀਡੀਆ ਆਊਟਲੈਟ ਨੇ ਇਹ ਕਿਹਾ ਕਿ ਉਹ ਸ਼ੱਕੀ ਵਿਅਕਤੀ ਨੇ ਉਹਨਾਂ ਨੇ ਉਕਸਾਹਟ ਪੈਦਾ ਕੀਤੀ। ਸੋ ਇਸ ਕਿਸਮ ਦੀਆਂ ਜਿਹੜੀਆਂ ਫਾਲਸ ਖਬਰਾਂ ਉਡਾਉਣਾ ਇਹਨਾਂ ਦਾ ਇੱਕ ਕੰਮ ਬਣ ਗਿਆ, ਜਿਸ ਦੇ ਤਹਿਤ ਜਗਮੀਤ ਸਿੰਘ ਨੂੰ ਬਦਨਾਮ ਕੀਤਾ ਗਿਆ। ਔਰ ਹੁਣ ਜਸਟਿਨ ਟਰੂਡੋ ਦੇ ਵਿੱਚ ਚਿੱਕੜ ਉਸੇ ਕਵਾਇਦ ਦਾ ਹਿੱਸਾ ਹੀ ਹੈ ਜਿਸ ਦੇ ਤਹਿਤ ਸੁੱਟਿਆ ਜਾ ਰਿਹਾ ਕਿ ਜਸਟਿਨ ਟਰੂਡੋ ਬਾਰੇ ਪਹਿਲੀ ਗੱਲ ਤਾਂ ਦੁਬਾਰਾ ਜਿਹੜੀ ਖਬਰ ਨਵੀਂ ਆਈ ਹੈ ਕਿ ਜਸਟਿਨ ਟਰੂਡੋ 6 ਫॉर ਜਸਟਿਸ ਦੇ ਰੈਫਰੈਂਡਮ ਬਾਰੇ ਖਾਮੋਸ਼ ਨੇ, ਉਹਨਾਂ ਨੇ ਸਬਕ ਸਿੱਖ ਲਿਆ, ਚੁੱਪੀ ਵੱਟ ਲਈ ਹੈ। ਇਸ ਗੱਲ ਦੀ ਕੋਈ ਸੈਂਸ ਨਹੀਂ ਬਣਦੀ। 6 ਫॉर ਜਸਟਿਸ ਦੀ ਜਿਹੜੀ ਮੁਹਿੰਮ ਹੈ ਉਸਨੂੰ ਖੁਦ ਖਾਲਿਸਤਾਨੀ ਹਲਕਿਆਂ ਵਿੱਚੋਂ ਪੂਰੀ ਤਰ੍ਹਾਂ ਸਮਰਥਨ ਨਹੀਂ ਮਿਲ ਰਿਹਾ, ਤੇ ਜਸਟਿਨ ਟਰੂਡੋ ਦਾ ਕੋਲੂ 'ਚ ਹੱਥ ਹੈ ਕਿ ਜਾ ਕੇ ਸਮਰਥਨ ਦਊਗਾ ਉਹਨਾਂ ਨੂੰ। ਇਹ ਗੱਲ ਸੋਚਣ ਵਾਲੀ ਹੈ ਕਿ ਜਸਟਿਨ ਟਰੂਡੋ ਕਿਉਂ ਸਮਰਥਨ ਦਊਗਾ ਉਹਨਾਂ ਨੂੰ।
ਜਸਟਿਨ ਟਰੂਡੋ ਕੋਲ ਹੋਰ ਬੜੀਆਂ ਸਮੱਸਿਆਵਾਂ ਨੇ, ਹੋਰ ਬੜੀਆਂ ਪਰੇਸ਼ਾਨੀਆਂ ਨੇ। ਉਹ ਕਦੇ ਵੀ ਨਹੀਂ ਚਾਹਣਗੇ ਕਿ ਬਾਹਰਲੇ ਮੁਲਕਾਂ ਦੇ ਵਿੱਚ ਕੋਈ ਸਮੱਸਿਆ ਏਦਾਂ ਦੀ ਖੜੀ ਹੋਈ ਤੇ ਮੈਂ ਉੱਥੇ ਕੁਝ ਕਵਾਂ। ਉਲਟਾ ਅਨੀਤਾ ਆਨੰਦ ਵਰਗੀ ਇੱਕ ਭਾਰਤ ਦੀ ਲੌਬੀ ਨਾਲ ਜੁੜੀ ਹੋਈ ਇੱਕ ਆਗੂ ਜਿਹੜੀ ਹੈ, ਉਸਨੂੰ ਟਰੂਡੋ ਦੀ ਕੈਬਨਿਟ 'ਚ ਥਾਂ ਦਿੱਤੀ ਗਈ ਹੈ। ਸੋ ਬੜਾ ਕਲੀਅਰ ਹੈ ਕਿ ਟਰੂਡੋ ਤਾਂ ਇਸ ਵੇਲੇ ਜਿਹੜੇ ਆਲੋਚਕ ਨੇ ਉਹ ਮਹਿਸੂਸ ਕਰਦੇ ਨੇ, ਉਹ ਤਾਂ ਮੋਦੀ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ। ਜੋ ਇੱਥੇ ਲੋਕਾਂ ਵੱਲੋਂ ਵਿਰੋਧ ਉੱਠਿਆ ਸੀਏ ਦੇ ਖਿਲਾਫ, ਕਸ਼ਮੀਰੀਆਂ ਦੇ ਨਾਲ ਧੱਕੇਸ਼ਾਹੀ ਦੇ ਖਿਲਾਫ, ਕਦੇ ਵੀ ਜਸਟਿਨ ਟਰੂਡੋ ਨੇ ਆਪਣਾ ਮੂੰਹ ਨਹੀਂ ਖੋਲਿਆ। ਮੋਦੀ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਉਹਨਾਂ ਨੇ ਇੱਕ ਲਫ਼ਜ਼ ਨਹੀਂ ਮੂੰਹ ਕੱਢਿਆ। ਸੋ ਕਿਸ ਬੇਸਿਸ ਤੇ ਇਹ ਗੱਲ ਜਿਹੜੀ ਬਣਾ ਦਿੱਤੀ ਗਈ ਕਿ ਵੀ 6 ਫॉर ਜਸਟਿਸ ਬਾਰੇ ਜਿਹੜੀ ਉਹਨਾਂ ਦੀ ਚੁੱਪੀ ਹੈ, ਉਹ ਸਿਰਫ ਉਹਨਾਂ ਨੇ ਸਬਕ ਸਿੱਖ ਲਿਆ। ਸਬਕ ਸਿੱਖਣ ਵਾਲੀ ਗੱਲ ਨਹੀਂ, ਉਹ ਨਿਊਟਰਲ ਰਹਿਣਾ ਚਾਹੁੰਦੇ ਆ ਔਰ ਨਿਊਟਰਲ ਰਹਿ ਰਹੇ ਨੇ। ਸਿਰਫ ਜਿਹੜੀ ਹੈ ਨਾ ਬਾਤ ਦਾ ਪਤੰਗੜ ਬਣਾਇਆ ਜਾ ਰਿਹਾ, ਨਾਲ ਦੀ ਨਾਲ ਜਿਹੜਾ ਖਾਲਿਸਤਾਨ ਦਾ ਹਊਆ ਖੜਾ ਕੀਤਾ ਜਾ ਰਿਹਾ ਇਸ ਵੇਲੇ, ਉਸ ਦੇ ਪਿੱਛੇ ਸੋਚ ਕੀ ਕੰਮ ਕਰ ਰਹੀ ਹੈ, ਇਹ ਵੀ ਸਾਨੂੰ ਸਮਝਣਾ ਪਊਗਾ। ਇਸ ਵੇਲੇ ਹਿੰਦੂਤਵਾ ਦੀ ਦਹਿਸ਼ਤਗਰਦੀ ਦੇ ਖਿਲਾਫ ਮਾੜੀ ਮੋਟੀ ਬਾਹਰ ਆਵਾਜ਼ ਉੱਠਣੀ ਸ਼ੁਰੂ ਹੋਈ ਸੀਗੀ, ਖਾਸ ਤੌਰ ਤੇ ਅਮਰੀਕਾ ਵਿੱਚ, ਯੂਰਪੀ ਦੇਸ਼ਾਂ ਦੇ ਵਿੱਚ। ਕੁਝ ਉੱਥੋਂ ਦੀਆਂ ਸੰਸਥਾਵਾਂ, ਜਿਵੇਂ ਅਮਰੀਕਾ 'ਚ ਰਿਲੀਜੀਅਸ ਫਰੀडम ਦਾ ਕਮਿਸ਼ਨ ਹੈ, ਉਸਨੇ ਵੀ ਨੋਟਿਸ ਲਿਆ। ਯੂਰਪੀ ਯੂਨੀਅਨ ਦੇ ਕੁਝ ਐਮਪੀਜ਼ ਨੇ ਨੋਟਿਸ ਲਿਆ। ਅੰਤਰਰਾਸ਼ਟਰੀ ਸੰਸਥਾਵਾਂ, ਐਮਨੈਸਟੀ ਇੰਟਰਨੈਸ਼ਨਲ ਵਰਗਿਆਂ ਨੇ ਵੀ ਨੋਟਿਸ ਲਿਆ। ਸੋ ਉਹਨਾਂ ਨੇ ਕੀ ਕੀਤਾ ਕਿ ਖਾਲਿਸਤਾਨ ਦਾ ਹਊਆ ਖੜਾ ਕਰਕੇ ਇੱਕ ਤਰੀਕੇ ਨਾਲ ਵਿਦੇਸ਼ਾਂ ਤੋਂ ਜਿਹੜੀ ਵਿਰੋਧ ਦੀ ਆਵਾਜ਼ਾਂ ਉੱਠ ਰਹੀਆਂ ਉੱਥੋਂ ਦੀ ਸਥਾਪੀਆਂ ਵੱਲੋਂ, ਉਸ ਦਾ ਅਗਾਊਂ ਮੂੰਹ ਬੰਦ ਕਰਾਉਣ ਲਈ ਇੱਕ ਤਰੀਕਾ ਕੱਢ ਲਿਆ, ਖਾਲਿਸਤਾਨ ਦਾ ਹਊਆ ਖੜਾ ਕਰ ਦਿਓ ਕਿ ਫੁੱਲ ਪਿਚ ਤੇ ਲੈ ਜਾਓ ਉਸ ਗੱਲ ਨੂੰ ਕਿ ਬਹੁਤ ਵੱਡਾ ਸੰਕਟ ਹੈ। ਹਾਲਾਂਕਿ ਉਹ ਸਿਵਾਏ ਰਾਏ ਸ਼ੁਮਾਰੀ ਦੀ ਮੰਗ ਦੇ ਹੋਰ ਉਸ ਵਿੱਚ ਕੱਖ ਵੀ ਨਹੀਂ ਕਰ ਰਹੇ। ਇਸ ਤੋਂ ਬਾਅਦ ਕੋਈ ਉਹਨਾਂ ਦੀ ਮੰਗ ਨਹੀਂ ਹੈ ਔਰ ਉਹ ਜਮਹੂਰੀ ਮੰਗ ਹੈ ਜੀ। ਔਰ ਉਸ ਦੇ ਵਿੱਚ ਜਿਹੜਾ ਸਿਰਫ ਤੇ ਸਿਰਫ ਨਾ ਸਿਰਫ ਸਿੱਖ ਭਾਈਚਾਰਾ ਜਿਹੜਾ ਅੱਗੇ ਆਇਆ ਕਸ਼ਮੀਰੀਆਂ ਦੇ ਹੱਕ 'ਚ ਸੀਏ ਦੇ ਖਿਲਾਫ, ਉਹਨਾਂ ਦੇ ਮੂੰਹ ਬੰਦ ਕਰਾਉਣ ਦੀ ਇੱਕ ਮੁਹਿੰਮ ਹੈ, ਸਗੋਂ ਇੱਥੋਂ ਦੀਆਂ ਸਰਕਾਰਾਂ ਵੀ ਕੁਝ ਨਾ ਬੋਲਣ ਉਸ ਦੇ ਲਈ ਇੱਕ ਤਰੀਕੇ ਨਾਲ ਘੁਰਕੀ ਦਿੱਤੀ ਜਾ ਰਹੀ ਹੈ। ਇਸੇ ਨਵੀਂ ਖਬਰ ਦੇ ਵਿੱਚ ਦੁਬਾਰਾ ਜਸਪਾਲ ਸਿੰਘ ਅਟਵਾਲ ਦਾ ਹਵਾਲਾ ਦਿੱਤਾ ਗਿਆ, ਜਿਹੜਾ ਸ਼ਖਸ 2018 ਵਿੱਚ ਟਰੂਡੋ ਦੇ ਨਾਲ ਉੱਥੇ ਗਿਆ ਤੇ ਵਾਹਵਾ ਹੀ ਉੱਥੇ ਕਾਮਾ ਰੋਲੀ ਪਈ। ਦੁਬਾਰਾ ਲਿਖਿਆ ਗਿਆ ਕਿ ਉਹ ਸਿੱਖ ਐਕਸਟਰੀਮਿਸਟ ਹੈ, ਯਾਨੀ ਖਾਲਿਸਤਾਨੀ ਐਕਸਟਰੀਮਿਸਟ ਹੈ। ਜਿਹੜਾ ਵਿਅਕਤੀ ਖਾਲਿਸਤਾਨ ਦੀ ਲਹਿਰ ਨੂੰ ਤਿਲਾਂਜਲੀ ਦੇ ਚੁੱਕਿਆ ਕਈ ਸਾਲ ਪਹਿਲਾਂ, ਔਰ ਉਹ ਬਾਰ-ਬਾਰ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਪ੍ਰਚਾਰਦਾ ਕਿ ਮੈਂ ਮੋਦੀ ਦਾ ਸਮਰਥਕ ਹਾਂ, ਉਸਨੂੰ ਬਾਰ-ਬਾਰ ਖਬਰਾਂ ਵਿੱਚ ਖਾਲਿਸਤਾਨੀ ਕਹਿਣਾ, ਇਹ ਕਿੱਥੋਂ ਦਾ ਇਨਸਾਫ ਹੈ? ਜੇ ਇਹ ਅਖਬਾਰਾਂ ਵਾਕਈ ਕੋਈ ਮੀਡੀਆ ਆਊਟਲੈਟਸ ਵਾਕਈ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ, ਖੋਜ ਭਰਪੂਰ ਕੰਮ ਕਰ ਰਹੇ ਨੇ, ਤਾਂ ਉਹਨਾਂ ਨੂੰ ਅਸਲੀਅਤ ਦੱਸਣੀ ਚਾਹੀਦੀ ਹੈ ਕਿ ਜਸਪਾਲ ਅਟਵਾਲ ਅੱਜ ਦੀ ਤਰੀਕ ਵਿੱਚ ਖਾਲਿਸਤਾਨੀ ਨਹੀਂ ਗਾ, ਸਗੋਂ ਉਹ ਮੋਦੀ ਦਾ ਸਮਰਥਕ ਹੈ। ਸੋ ਇਸ ਸੱਚਾਈ ਨੂੰ ਕਿਉਂ ਲੁਕਾਇਆ ਜਾ ਰਿਹਾ? ਇਸ ਤੋਂ ਤੁਸੀਂ ਭਲੀ ਬਾਤ ਅਨੁਮਾਨ ਲਾ ਸਕਦੇ ਹੋ ਕਿ ਇਹ ਸਾਰਾ ਕੁਝ ਜੋ ਕੀਤਾ ਜਾ ਰਿਹਾ ਇੱਕ ਏਜੰਡੇ ਦੇ ਤਹਿਤ। ਤੁਹਾਨੂੰ ਲੱਗਦਾ ਵੀ ਜਿਹੜੀ ਕੈਨੇਡਾ ਦੀ ਸਰਕਾਰ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਨੋਟਿਸ ਲੈ ਰਹੀ ਹੈ? ਕਿਉਂਕਿ ਜਦੋਂ ਅਸੀਂ ਇਹ ਸਾਰੀ ਮਡ ਸਲਿੰਗਿੰਗ ਦੇਖਦੇ ਹਾਂ ਜਾਂ ਟਵਿਸਟ ਦੇਖਦੇ ਹਾਂ ਮੀਡੀਆ ਦੇ ਵਿੱਚ, ਤੇ ਕਈ ਜਿਹੜੇ ਉਹਦੇ ਫਾਇਦੇ ਨੁਕਸਾਨ ਹੁੰਦੇ ਆ, ਜਾਂ ਖਾਸ ਤੌਰ 'ਤੇ ਜਦੋਂ ਇੱਥੇ ਜਿਹੜੇ ਵੀ ਕਮਿਊਨਿਟੀ, ਬਾਕੀ ਕਮਿਊਨਿਟੀਜ਼ ਦਾ ਵੀ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਜਦੋਂ ਉਹਨਾਂ ਵੱਲੋਂ ਵੀ ਭਾਰਤ ਦੇ ਵਿੱਚ ਜਿਹੜਾ ਕੋਈ ਤਸ਼ੱਦਦ ਹੋ ਰਿਹਾ, ਹਿਊਮਨ ਰਾਈਟਸ ਵਾਇਲੇਸ਼ਨਸ ਹੁੰਦੀਆਂ ਨੇ, ਉਹਨਾਂ ਦੇ ਖਿਲਾਫ ਆਵਾਜ਼ ਉਠਾਈ ਜਾਂਦੀ ਹੈ, ਤਾਂ ਇੱਦਾਂ ਦੀਆਂ ਸਟੋਰੀਜ਼ ਮੀਡੀਆ ਦੇ ਵਿੱਚ ਜਿਹੜੀਆਂ ਪਲਾਂਟ ਹੁੰਦੀਆਂ ਨੇ, ਜਾਂ ਜਿਹੜਾ ਵਿਰੋਧ ਕੀਤਾ ਜਾਂਦਾ ਓਫੀਸ਼ੀਅਲੀ ਜਾਂ ਅਨਓਫੀਸ਼ੀਅਲੀ, ਉਹਨਾਂ ਦਾ ਸਿੱਧਾ ਇੰਪੈਕਟ ਇਹਦੇ 'ਤੇ ਹੁੰਦਾ। ਸੋ ਕੈਨੇਡਾ ਸਰਕਾਰ ਦੀ ਜਿਹੜੀ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ ਇਸ ਇੰਟਰਫੀਰੈਂਸ ਨੂੰ ਰੋਕਣ ਦੇ ਲਈ, ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਤਾਂ ਕੀ ਸਮਝਦੇ ਹੋ ਕਿ ਕੈਨੇਡਾ ਸਰਕਾਰ ਇਹਦੇ ਤੇ ਕਿਸ ਹੱਦ ਤੱਕ ਉਹਨੂੰ ਰੋਕ ਸਕਦੀ ਹੈ, ਜਾਂ ਜਿਹੜਾ ਉਹਨਾਂ ਦੀ ਕਾਰਗੁਜ਼ਾਰੀ ਹੈ ਉਹ ਕਿਵੇਂ ਦੇਖਦੇ ਹੋ? ਦੇਖੋ, ਇਸ ਤਰ੍ਹਾਂ ਜਿਹੜੀ ਕੈਨੇਡਾ ਦੀ ਖੁਫੀਆ ਏਜੰਸੀ ਹੈ ਸੀਜ਼ਸ, ਉਸਨੇ ਪਿਛਲੇ ਕੁਝ ਸਮੇਂ ਤੋਂ ਇਸ ਗੱਲ ਦਾ ਨੋਟਿਸ ਲੈਣਾ ਸ਼ੁਰੂ ਕੀਤਾ। ਚਾਈਨਾ ਦੀ ਗੱਲ ਤੇ ਕਾਫੀ ਜਿਹੜੀ ਸੀ ਸੀਰੀਅਸਲੀ ਲਈ ਜਾਂਦੀ ਸੀ, ਹੁਣ ਇੰਡੀਆ ਦਾ ਵੀ ਮਾਮਲੇ 'ਚ ਵੀ ਉਹਨਾਂ ਨੇ ਸੀਰੀਅਸਲੀ ਲੈਣਾ ਸ਼ੁਰੂ ਕੀਤਾ। ਉਸ ਦੀਆਂ ਸਾਡੇ ਕੋਲ ਕੁਝ ਮਿਸਾਲਾਂ ਵੀ ਨੇ, ਜਿਵੇਂ ਉਹਨਾਂ ਨੇ ਪਿੱਛੇ CBC ਨੇ ਕੁਝ ਰਿਪੋਰਟਾਂ ਨਸ਼ਰ ਕੀਤੀਆਂ ਕਿ ਸੀਜ਼ਸ ਵਾਲਿਆਂ ਨੇ ਪਿਛਲੀ ਇਲੈਕਸ਼ਨ ਵਿੱਚ ਤਾੜਨਾ ਕੀਤੀ ਸੀ ਕਿ ਭਾਰਤ ਵੱਲੋਂ ਇੰਟਰਫੇਰੈਂਸ ਹੋ ਸਕਦੀ ਹੈ। ਇਸ ਤੋਂ ਇਲਾਵਾ ਜਿਹੜੇ ਹੋਰ ਵੀ ਇੱਥੇ ਜਿਹੜੇ ਸਰਕਾਰ ਦੇ ਆਲੋਚਕ ਨੇ, ਉਹਨਾਂ ਤੇ ਨਿਗਾਹ ਰੱਖੀ ਜਾ ਰਹੀ ਹੈ। ਇੱਥੋਂ ਤੱਕ ਇੱਕ ਪੱਤਰਕਾਰ ਦਾ ਵੀ ਜ਼ਿਕਰ ਹੋਇਆ ਸੀਗਾ ਕਿ ਜਿਹੜਾ ਭਾਰਤੀ ਏਜੰਸੀਆਂ ਲਈ ਕੰਮ ਕਰ ਰਿਹਾ ਸੀ ਜੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਤੇ ਹੈਗੀਆਂ, ਜਿਸ ਤੋਂ ਪਤਾ ਲੱਗਦਾ ਕਿ ਸਰਕਾਰ ਕਿਧਰੇ ਨਾ ਕਿਧਰੇ ਨੋਟਿਸ ਲੈ ਰਹੀ ਹੈ ਇਸ ਗੱਲ ਦਾ। ਪਰ ਜਿਹੜੇ ਅਫਸੋਸ ਦੀ ਗੱਲ ਇਹ ਕਿ ਸਰਕਾਰ ਨੂੰ ਜਿਸ ਢੰਗ ਨਾਲ ਇਸ ਨੂੰ ਲੰਮੇ ਹੱਥੀਂ ਲੈਣਾ ਚਾਹੀਦਾ, ਉਹ ਉਸ ਤਰੀਕੇ ਨਾਲ ਨਹੀਂ ਲਿਆ ਜਾ ਰਿਹਾ ਜੀ। ਉਸ ਦੇ ਵਿੱਚ ਜਿਹੜਾ ਲੋਕਾਂ ਦਾ ਇਹ ਮੰਨਣਾ, ਜਿਹੜੇ ਵੇਖਣ ਵਾਲੇ ਨੇ, ਜਿਹੜੇ ਸਿਆਸੀ ਸੂਝ-ਬੂਝ ਰੱਖਦੇ ਆ ਕਿ ਜਸਟਿਨ ਟਰੂਡੋ ਬੇਬਾਕੀ ਨਾਲ ਕੁਝ ਨਹੀਂ ਕਰ ਰਹੇ। ਉਹਨਾਂ ਨੇ ਇੱਕ ਰਾਹ ਲੱਭਿਆ ਹੋਇਆ, ਮੱਧ ਮਾਰਗੀ ਰਾਹ, ਕਿ ਮੈਂ ਕਿਸ ਤਰੀਕੇ ਨਾਲ ਅਭਿੱਜ ਰਹਿ ਕੇ, ਨਿਊਟਰਲ ਰਹਿ ਕੇ, ਵਿੱਚ ਵਿਚਾਲੇ ਰਹਿ ਕੇ ਆਪਣਾ ਕੰਮ ਕਰੀ ਚੱਲਾਂ। ਮਤਲਬ ਕੈਨੇਡਾ ਜੇ ਮੈਂ ਕੁਝ ਕਹਾਂ ਵੀ ਤਾਂ ਲੋਕਾਂ ਨੂੰ ਜਗ ਜ਼ਾਹਰ ਨਾ ਹੋਵੇ ਲੁਕਵੇਂ ਢੰਗ ਨਾਲ। ਜਿਵੇਂ ਮਿਸਾਲ ਦੇ ਤੌਰ ਤੇ ਜਸਟਿਨ ਟਰੂਡੋ ਦੇ ਪਿਤਾ ਜੀ ਨੇ ਜਦੋਂ ਕਿਊਬਾ ਦੇ ਮਸਲੇ ਤੇ ਸਟੈਂਡ ਲੈਣਾ ਸੀਗਾ ਤੇ ਅਮਰੀਕਾ ਦੇ ਖਿਲਾਫ ਜਾ ਕੇ ਡਟ ਕੇ ਸਟੈਂਡ ਲਿਆ ਉਹਨਾਂ ਨੇ, ਬੇਬਾਕੀ ਨਾਲ ਬੋਲੇ ਕਿ ਮੈਂ ਕਿਊਬਾ ਦੇ ਨਾਲ ਖੜਾ। ਜਸਟਿਨ ਟਰੂਡੋ ਨੇ ਅੱਜ ਤੱਕ ਇਹੋ ਜਿਹੀ ਗਰਮਜੋਸ਼ੀ ਨਾਲ ਕੋਈ ਸਟੈਂਡ ਨਹੀਂ ਲਿਆ, ਖਾਸ ਤੌਰ ਤੇ ਵਿਦੇਸ਼ੀ ਮੁਦਾਖਲਤ ਦੇ ਮਾਮਲੇ 'ਚ। ਔਰ ਹੁਣ ਕਿਉਂਕਿ ਘੱਟ ਗਿਣਤੀ ਸਰਕਾਰ ਹੈ ਤੇ ਹੁਣ ਤਾਂ ਹੋਰ ਵੀ ਸੰਕਟ ਵੱਧ ਗਿਆ ਇਹਨਾਂ ਦਾ। ਸੋ ਇਸ ਕਰਕੇ ਉਹ ਜਿਹੜੀਆਂ ਗੱਲਾਂ ਨਹੀਂ ਹੋ ਰਹੀਆਂ, ਉਹ ਅਫਸੋਸ ਦੀ ਗੱਲ ਹੈ। ਨਾਲੇ ਅਮਰਵੀਰ ਸਿੰਘ ਜੀ, ਤੁਸੀਂ ਇਸ ਗੱਲ ਨੂੰ ਸਮਝੋਗੇ ਕਿ ਜਿਹੜੇ ਮੁੱਖ ਤੌਰ ਤੇ ਦੇਸੀ ਸਿਆਸਤਦਾਨ ਨੇ,
ਜਿਹੜੇ ਭਾਰਤੀ ਮੂਲ ਦੇ ਨੇ, ਜਿਹੜੇ ਪੰਜਾਬ ਦੀ ਧਰਤੀ ਤੇ ਜੰਮੇ ਪਲੇ, ਇੱਥੇ ਆ ਕੇ ਸਿਆਸਤ 'ਚ ਉਹਨਾਂ ਨੇ ਪੈਰ ਜਮਾਏ ਨੇ, ਉਹਨਾਂ ਦੀ ਤਾਂ ਵੱਧ ਜ਼ਿੰਮੇਵਾਰੀ ਬਣਦੀ ਕਿ ਉਸ ਬਾਰੇ ਬੇਬਾਕੀ ਨਾਲ ਗੱਲ ਕਰਨ। ਜਗਮੀਤ ਸਿੰਘ ਤੋਂ ਛੁੱਟ ਕਿਹੜਾ ਦੇਸੀ ਐਮਐਲਏ ਐਮਪੀ ਇੱਥੇ ਠੋਕ ਵਜਾ ਕੇ ਭਾਰਤ ਸਰਕਾਰ ਦੀ ਨੀਤੀਆਂ ਦੇ ਖਿਲਾਫ ਬੋਲ ਰਿਹਾ, ਜਾਂ ਭਾਰਤ ਸਰਕਾਰ ਦੇ ਖਿਲਾਫ ਜਿਹੜੇ ਮੁਜ਼ਾਹਰੇ ਹੁੰਦੇ ਉਹਨਾਂ ਵਿੱਚ ਕਿੰਨੇ ਕੁ ਜਾ ਕੇ ਸ਼ਿਰਕਤ ਕਰਦੇ ਨੇ, ਜਾਂ ਜਿਹੜੇ ਮੁਜ਼ਾਹਰੇ ਕਰਨ ਵਾਲੇ ਲੋਕ ਨੇ ਉਹਨਾਂ ਦੀ ਜਿਹੜੀ ਤਕਲੀਫ ਹੈ ਉਹ ਕਿੰਨੀ ਕੁ ਟਰੂਡੋ ਦੇ ਧਿਆਨ 'ਚ ਲਿਆਈ ਜਾ ਰਹੀ ਹੈ। ਇੱਥੋਂ ਸਵਾਲ ਵੀ ਵੱਡੇ ਖੜੇ ਹੁੰਦੇ ਨੇ ਕਿ ਜੇ ਟਰੂਡੋ ਦੇ ਕੰਨ ਜਾਂ ਅੱਖ ਉਸ ਭਾਈਚਾਰੇ ਦੇ ਵਿੱਚ ਇਹ ਲੀਡਰ ਜਿਹੜੇ ਨੇ ਉਹ ਕੰਨ ਤੇ ਅੱਖਾਂ ਦੇ ਤੌਰ ਤੇ ਕੰਮ ਕਰਦੇ ਨੇ, ਜੇ ਉਹਨਾਂ ਵੱਲੋਂ ਹੀ ਕੋਈ ਗੱਲ ਉਹਨਾਂ ਦੇ ਧਿਆਨ 'ਚ ਨਹੀਂ ਲਿਆਈ ਜਾ ਰਹੀ ਤੇ ਅਸੀਂ ਇਸ ਗੱਲ ਦੀ ਆਸ ਵੀ ਕਿਵੇਂ ਰੱਖ ਸਕਦੇ ਕਿ ਜਸਟਿਨ ਟਰੂਡੋ ਇਸ ਬਾਰੇ ਕੁਝ ਕਰਨਗੇ? ਇਹ ਸਵਾਲ ਵੀ ਸੋਚਣ ਵਾਲਾ। ਨਹੀਂ, ਪਰ ਇੱਥੇ ਇਹ ਵੀ ਗੱਲ ਦੇਖਣ ਵਾਲੀ ਹੈ ਨਾ ਕਿ ਜਦੋਂ ਅਸੀਂ ਇੰਟਰਫੀਰੈਂਸ ਦੀ ਗੱਲ ਕਰਦੇ ਹਾਂ ਕਿਸ ਲੈਵਲ ਤੇ ਆ, ਪੋਲੀਟੀਕਲੀ ਵੀ ਤੁਸੀਂ ਜ਼ਿਕਰ ਕੀਤਾ, ਮੀਡੀਆ ਦੇ ਹਵਾਲੇ ਨਾਲ ਅਸੀਂ ਗੱਲ ਕਰ ਰਹੇ ਹਾਂ, ਤੇ ਅਦਰਵਾਈਜ਼ ਈਵਨ ਗ੍ਰਾਸ ਰੂਟ ਲੈਵਲ ਤੇ ਵੀ ਹੁਣ ਜਦੋਂ ਆਰਐਸਐਸ ਦੀ ਗੱਲ ਹੁੰਦੀ ਹੈ, ਆਰਐਸਐਸ ਨੂੰ ਇੱਥੇ ਦੀਆਂ ਸਰਕਾਰਾਂ ਵੀ ਇਸ ਤਰੀਕੇ ਦੇ ਨਾਲ ਦੇਖਦੀਆਂ ਨੇ ਕਿ ਉਹ ਜਿਹੜਾ ਉਹਨਾਂ ਦਾ ਵਰਕਿੰਗ ਪੈਟਰਨ ਹੈ ਜਾਂ ਜਿਸ ਹਿਸਾਬ ਨਾਲ ਉਹ ਕੰਮ ਕਰਦੇ ਆ, ਉਹਨਾਂ ਦੀ ਇਨਵੋਲਵਮੈਂਟ ਜਿਸ ਲੈਵਲ ਤੇ ਹੁੰਦੀ ਹੈ, ਉਹ ਟੈਰਰਿਜ਼ਮ ਦੀ ਜਿਹੜੀ ਖਾਨਾ ਹੈ ਉਹਦੇ ਵਿੱਚ ਵੀ ਬੜੀ ਬਰੀਕ ਅੱਖ ਨਾਲ ਉਹਨਾਂ ਨੂੰ ਦੇਖਿਆ ਜਾਂਦਾ ਹੈ ਆਰਐਸਐਸ ਨੂੰ। ਪਰ ਉਹਨਾਂ ਦੀਆਂ ਜਿਹੜੀਆਂ ਸ਼ਾਖਾਵਾਂ ਨੇ ਉਹ ਸਵੈਮ ਸੇਵਕ ਸੰਘ ਦੇ ਥੱਲੇ ਵੱਖਰੇ ਵੱਖਰੇ ਨਾਵਾਂ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਤੇ ਈਵਨ ਅਮਰੀਕਾ ਦੇ ਵਿੱਚ ਵੀ ਜਿਹੜੀਆਂ ਨੇ ਉਹ ਸੰਸਥਾਵਾਂ ਉਹਨਾਂ ਨੇ ਐਸਟੈਬਲਿਸ਼ ਕੀਤੀਆਂ ਨੇ, ਤੇ ਸਟੋਰੀਜ਼ ਉਹਨਾਂ ਨੇ ਵੱਖੋ ਵੱਖਰੇ ਥਾਵਾਂ ਤੋਂ ਆਪਣੇ ਜਿਹੜੇ ਪੈਰ ਨੇ ਉਹ ਪਸਾਰਨੇ ਸ਼ੁਰੂ ਕੀਤੇ ਆ, ਜਿਹੜੇ ਹਿਊਮੈਨਿਟੇਰੀਅਨ ਏਡ ਦੇ ਥੱਲੇ ਜਾਂ ਕਿਸੇ ਹੋਰ ਦੇ ਥੱਲੇ। ਸੋ ਜਿਹੜੀ ਇੰਟਰਫੀਰੈਂਸ ਦਾ ਲੈਵਲ ਹੈ ਉਹ ਇਸ ਹੱਦ ਤੱਕ ਦੇਖਿਆ ਜਾ ਰਿਹਾ ਹੈ। ਅਮਨਵੀਰ ਜੀ, ਗੱਲ ਇਸ ਤਰ੍ਹਾਂ ਕਿ ਇਹਦੇ 'ਚ ਦੋ ਵੱਡੀਆਂ ਵੱਡੀਆਂ ਗੱਲਾਂ ਨੋਟ ਕਰਨ ਵਾਲੀਆਂ। ਇੱਕ ਤਾਂ ਵੇਖੋ, ਮੈਂ ਤੁਹਾਨੂੰ ਦੱਸਦਾ ਕਿ ਜੇ ਆਪਾਂ ਵਿਰੋਧਾਭਾਸ ਦੀ ਗੱਲ ਕਰੀਏ ਜਾਂ ਇੱਕ ਵਿਡੰਬਣਾ ਕਹਿ ਲਓ ਕਿ ਹੁਣ ਜਿਹੜੇ ਵੀ ਅਮਰੀਕਾ ਕੈਨੇਡਾ ਦੇ ਵੱਡੇ ਤੋਂ ਵੱਡੇ ਲੀਡਰ ਨੇ, ਜਦੋਂ ਉਹ ਇੰਡੀਆ ਜਾਂਦੇ ਨੇ ਅਕਸਰ ਰਾਜਘਾਟ ਤੇ ਗਏ ਨੇ, ਚਾਹੇ ਪਿਛਲੇ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਗਏ, ਜਿਨ੍ਹਾਂ ਦੇ ਦੌਰੇ ਦੌਰਾਨ ਮੈਨੂੰ ਵੀ ਨਾਲ ਜਾਣ ਦਾ ਮੌਕਾ ਮਿਲਿਆ ਉਸ ਦੌਰੇ ਨੂੰ ਕਵਰ ਕਰਨ ਲਈ ਇੱਕ ਮੀਡੀਆ ਪਰਸਨ ਹੋਣ ਦੀ ਹੈਸੀਅਤ ਵਿੱਚ। ਤਾਂ ਉਹ ਰਾਜਘਾਟ ਤੇ ਗਏ, ਉੱਥੇ ਜਾ ਕੇ ਉਹਨਾਂ ਨੇ ਵਿਜ਼ਟਰ ਬੁੱਕ ਤੇ ਸਾਈਨ ਕੀਤੇ ਉੱਥੇ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਨੇਤਾ ਨੇ, ਜਿਵੇਂ ਬਰਾਕ ਓਬਾਮਾ ਵੀ, ਜਾਂ ਹੁਣ ਡੋਨਲਡ ਟਰੰਪ ਵੀ ਉੱਥੇ ਸਾਬਰਮਤੀ ਆਸ਼ਰਮ ਹੋ ਕੇ ਆਏ ਸੀ। ਮੈਂ ਇਹ ਗੱਲ ਤੁਹਾਨੂੰ ਤਾਂ ਕਹਿ ਰਿਹਾ ਕਿ ਗਾਂਧੀ ਦੇ ਆਸ਼ਰਮ ਤੇ ਜਾਣਾ, ਰਾਜਘਾਟ ਤੇ ਜਾਣਾ, ਇਹ ਕਿਵੇਂ ਹੋ ਸਕਦਾ ਕਿ ਉਹਨਾਂ ਨੂੰ ਇਸ ਗੱਲ ਦੇ ਬਾਰੇ ਕਦੇ ਜਿਗਿਆਸਾ ਨਹੀਂ ਜਾਗੀ ਉਹਨਾਂ ਦੇ ਮਨ 'ਚ ਕਿ ਪਤਾ ਕੀਤਾ ਜਾਵੇ ਜਾਂ ਇਸ ਦੇ ਬਾਰੇ ਕੁਝ ਕਿਹਾ ਜਾਵੇ ਕਿ ਗਾਂਧੀ ਨੂੰ ਕਿਹਨਾਂ ਨੇ ਕਤਲ ਕੀਤਾ ਸੀ। ਗਾਂਧੀ ਨੂੰ ਕਤਲ ਕਰਨ ਵਾਲੇ ਅੱਜ ਦਿੱਲੀ ਦੇ ਤਖਤ ਤੇ ਵਿਰਾਜਮਾਨ ਨੇ। ਇਹ ਇੱਕ ਬੁਨਿਆਦੀ ਸਵਾਲ ਹੈ। ਜੇ ਦਹਿਸ਼ਤਗਰਦੀ ਦੇ ਐਂਗਲ ਤੋਂ ਗੱਲ ਕਰਨੀ ਹੋਵੇ ਤਾਂ ਇਹ ਤਾਂ ਬਹੁਤ ਚਿਰ ਪਹਿਲਾਂ ਹੀ ਨਿਸ਼ਾਨਦੇਹੀ ਹੋ ਜਾਣੀ ਚਾਹੀਦੀ ਸੀ ਕਿ ਆਰਐਸਐਸ ਕਿਸ ਬਲਾ ਦਾ ਨਾਂ ਹੈ, ਜਾਂ ਹਿੰਦੂ ਮਹਾਸਭਾ ਕਿਹਨੂੰ ਕਹਿੰਦੇ ਆ, ਜਾਂ ਨਥੂਰਾਮ ਗੋਡਸੇ ਕੌਣ ਸੀ, ਜਾਂ ਅਜੋਕੇ ਜਿਹੜੇ ਹਾਕਮ ਨੇ ਦਿੱਲੀ ਦੇ, ਉਹਨਾਂ ਦੀਆਂ ਕਿਹੋ ਜਿਹੀ ਹਮਦਰਦੀਆਂ ਰਹੀਆਂ ਨੇ ਗੋਡਸੇ ਨਾਲ ਜਾਂ ਸਾਵਰਕਰ ਨਾਲ। ਇਹਨਾਂ ਗੱਲਾਂ ਨੂੰ ਲੈ ਕੇ ਕਦੇ ਸੰਵਾਦ ਨਹੀਂ ਹੋਇਆ, ਕਿਉਂਕਿ ਇਸ ਦਾ ਵੱਡਾ ਕਾਰਨ ਇਹ ਹੈ ਕਿ ਇੱਕ ਤਾਂ ਇਸਲਾਮੋਫੋਬੀਆ ਬਹੁਤ ਭਾਰੂ ਹੈ। ਇਹ ਮੰਨ ਲਿਆ ਗਿਆ ਦੁਨੀਆ ਭਰ ਦੇ ਵਿੱਚ ਕਿ ਇਸਲਾਮ ਜਿਹੜਾ ਹੈ ਉਹ ਤੇ ਐਕਸਟ੍ਰੀਮਿਜ਼ਮ ਜਿਹੜੇ ਨੇ ਇੱਕ ਦੂਜੇ ਨਾਲ ਰਲਦੇ ਮਿਲਦੇ ਨੇ। ਜਿਵੇਂ ਸਿੱਖਾਂ ਦੇ ਨਾਲ 80ਵੀਆਂ ਦੇ ਦੌਰ 'ਚ ਸੀਗਾ ਕਿ ਸਿੱਖ ਭਾਈਚਾਰੇ ਦੀ ਛਵੀ ਇਸ ਕਿਸਮ ਦੀ ਬਣ ਗਈ ਸੀ ਕਿ ਦਹਿਸ਼ਤਗਰਦੀ ਨਾਲ ਇਸ ਭਾਈਚਾਰੇ ਨੂੰ ਜੋੜ ਕੇ ਵੇਖਿਆ ਜਾ ਰਿਹਾ ਸੀ। ਇਸਲਾਮ ਦੇ ਨਾਲ ਵੀ ਉਹੀ ਤਰਾਸਦੀ ਵਾਪਰੀ ਕਿ ਉਸਨੂੰ ਵੀ ਐਕਸਟ੍ਰੀਮਿਜ਼ਮ ਨੂੰ ਜੋੜ ਕੇ ਵੇਖਿਆ ਜਾ ਰਿਹਾ। ਇੰਨਾ ਕੁਝ ਹੋਣ ਦੇ ਬਾਵਜੂਦ ਗਾਂਧੀ ਕਤਲ ਤੋਂ ਲੈ ਕੇ ਹੁਣ ਤੱਕ ਹਿੰਦੂਤਵਾ ਜਿਹੜਾ ਟੈਰਰ ਹੈ ਉਸ ਤੇ ਉਸ ਤਰੀਕੇ ਦੀ ਗੱਲ ਨਹੀਂ ਹੋਈ, ਉਸਦੀ ਨਿਸ਼ਾਨਦੇਹੀ ਨਹੀਂ ਹੋਈ। ਇਹ ਬਹੁਤ ਵੱਡੀ ਘਾਟ ਹੈ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਸਲਾਮੋਫੋਬੀਆ ਦੇ ਕਰਕੇ ਇਹਨਾਂ ਦੀ ਅੱਖਾਂ 'ਚ ਆ ਗਈਆਂ ਨੇ। ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਸਲਾਮ ਭਾਈਚਾਰੇ 'ਚ ਕੋਈ ਨੁਕਸ ਹੈ, ਹਿੰਦੂ ਭਾਈਚਾਰਾ ਇਸ ਤਰ੍ਹਾਂ ਕਰ ਹੀ ਨਹੀਂ ਸਕਦਾ, ਉਹ ਬੜਾ ਸ਼ਾਂਤੀਵਾਦੀ ਹੈ। ਤੁਸੀਂ ਇਹ ਵੇਖੋ ਕਿ ਈਵਨ ਬੁੱਧ ਧਰਮ ਦੇ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਉਸਦੀ ਛਵੀ ਬਣੀ ਹੋਈ ਹੈ ਕਿ ਇੱਕ ਸ਼ਾਂਤਮਈ ਧਰਮ, ਪਰ ਜਿੱਥੇ ਜਿੱਥੇ ਬੋਧੀ ਸੱਤਾ ਵਿੱਚ ਨੇ, ਚਾਹੇ ਸ਼੍ਰੀਲੰਕਾ ਜਾਂ ਮਿਆਂਮਾਰ, ਉੱਥੇ ਘੱਟ ਗਿਣਤੀ ਨਾਲ ਕੀ ਨਹੀਂ ਹੋਇਆ। ਪਰ ਕਦੇ ਕਿਸੇ ਨੇ ਇਸ ਸਵਾਲ ਨੂੰ ਲਿਆ? ਇਸਲਾਮ ਦੀ ਗੱਲ ਹੋਵੇ ਤਾਂ ਹਰ ਇੱਕ ਕੋਈ ਕਹਿ ਦੂਗਾ। ਸੋ ਮੈਨੂੰ ਲੱਗਦਾ ਜਿਹੜਾ ਬਹੁ ਗਿਣਤੀਵਾਦ ਦੇ ਨਾਂ ਤੇ ਦਹਿਸ਼ਤਗਰਦੀ ਜਿਹੜੀ ਹੈ, ਜਿਹੜੀ ਜਿਸਨੂੰ ਇੱਕ ਖਾਸ ਕਿਸਮ ਦੀ ਐਕਸੈਪਟੈਂਸ ਮਿਲੀ ਹੋਈ ਹੈ ਜੀ, ਉਸਦਾ ਬਹੁਤ ਵੱਡਾ ਪੱਖ ਹੈ, ਜਿਹਦੇ ਕਰਕੇ ਇਹਨਾਂ ਮੁਲਕਾਂ 'ਚ ਉਸ ਕਿਸਮ ਦੀ ਗੱਲ ਨਹੀਂ ਹੋ ਰਹੀ ਜਿਹੜੀ ਕਿ ਹੋਣੀ ਚਾਹੀਦੀ ਸੀ। ਔਰ ਮੈਂ ਸਮਝਦਾ ਕਿ ਅੱਜ ਵੀ ਸਮਾਜ ਗੱਲ ਦੀ ਮੰਗ ਕਰਦਾ ਕਿ ਜਿਹੜੇ ਤੁਹਾਡੇ ਵਰਗੇ ਸੁਹਿਰਦ ਮੀਡੀਆ ਚੈਨਲ ਨੇ ਜਾਂ ਕੁਝ ਹੋਰ ਸੁਹਿਰਦ ਜਰਨਲਿਸਟ ਨੇ ਉੱਥੇ ਕੰਮ ਕਰ ਰਹੇ ਅਮਰੀਕਾ ਜਾਂ ਕੈਨੇਡਾ ਵਿੱਚ, ਜਿਹੜੇ ਇਸ ਤਰ੍ਹਾਂ ਡਟੇ ਰਹਿਣ, ਆਪਣੇ ਕੰਮਾਂ ਨੂੰ ਲਿਖਦੇ ਰਹਿਣ, ਤਾਂ ਸ਼ਾਇਦ ਕਿਸੇ ਦਿਨ ਸੋਝੀ ਆਵੇ ਤੇ ਇੱਥੋਂ ਦਾ ਵੱਡਾ ਸਮਾਜ ਵੀ ਇਸ ਕਿਸਮ ਦੀ ਦਹਿਸ਼ਤਗਰਦੀ ਦਾ ਨੋਟਿਸ ਲਊਗਾ। ਨਹੀਂ, ਕੋਸ਼ਿਸ਼ ਤੇ ਦੇਖੋ ਹੋ ਰਹੀ ਹੈ। ਜਦੋਂ ਅਸੀਂ ਦੇਖਦੇ ਹਾਂ ਹੁਣ ਉਹ 1984 ਨੂੰ ਲੈ ਕੇ ਹੋਵੇ, ਸਿੱਖ ਜੈਨੋਸਾਈਡ ਦੀ ਗੱਲ ਹੋਵੇ, ਉਹਦੇ ਵੀ ਮਤੇ ਜਿਹੜੇ ਨੇ ਉਹ ਅਮਰੀਕਾ ਕੈਨੇਡਾ ਦੇ ਵਿੱਚ ਦਰਜਨ ਤੋਂ ਵੱਧ ਸ਼ਹਿਰਾਂ ਦੇ ਵਿੱਚ ਪਏ ਨੇ। ਜਿਹੜੀਆਂ ਈਵਨ ਸਟੇਟ ਅਸੈਂਬਲੀਜ਼ ਹੈਗੀਆਂ ਨੇ, ਕਨੈਟਿਕਟ ਹੋਵੇ, ਨਿਊ ਜਰਸੀ ਹੋਵੇ, ਉਹਨਾਂ ਦੇ ਵਿੱਚ ਵੀ ਆਏ ਨੇ। ਹੁਣ ਰੀਸੈਂਟਲੀ
ਤੁਹਾਡੇ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, ਵੈਸਟਮਿਨਿਸਟਰ ਦੇ ਵਿੱਚ ਜਿਹੜੀ ਸਿਟੀ ਕਾਉਂਸਲ ਹੈ ਉਹਨਾਂ ਵੱਲੋਂ ਸੀਏ ਦੇ ਖਿਲਾਫ ਜਿਹੜਾ ਹੈ ਮਤਾ ਪਾਸ ਕਰਨ ਵਾਲਾ ਉਹ ਪਹਿਲਾ ਟਾਊਨ ਬਣਿਆ ਕੈਨੇਡਾ ਦੇ ਵਿੱਚ। ਸੋ ਕੋਸ਼ਿਸ਼ਾਂ ਤੇ ਹੋ ਰਹੀਆਂ ਨੇ, ਪਰ ਫਿਰ ਕਮੀ ਕਿੱਥੇ ਦੇਖਦੇ ਹੋ? ਦੇਖੋ ਗੱਲ ਇੱਥੇ ਨਾ ਕਿ ਜਿਹੜੀ ਭਾਰਤ ਦੀ ਜਿਹੜੀ ਲੌਬੀ ਹੈ ਉਹ ਬਹੁਤ ਮਜ਼ਬੂਤ ਹੋਈ ਪਿਛਲੇ ਕੁਝ ਸਮਿਆਂ ਦੇ ਵਿੱਚ, ਬਹੁਤ ਜ਼ਿਆਦਾ ਮਜ਼ਬੂਤ ਹੋਈ। ਹੁਣ ਮੈਂ ਤੁਹਾਨੂੰ ਸੀਏ ਦੇ ਬਾਰੇ ਜਿਹੜਾ ਮਤਾ ਨਿਊ ਐਸ 'ਚ ਆਇਆ ਇਸ ਦੀ ਮਿਸਾਲ ਦੇ ਸਕਦਾ ਕਿ ਇਹ ਮਤਾ 9 ਮਾਰਚ ਨੂੰ ਪੇਸ਼ ਕੀਤਾ ਗਿਆ ਸੀ। 9 ਮਾਰਚ ਨੂੰ ਚੱਕ ਪਕਮਾਰ ਜਿਹੜੇ ਉੱਥੋਂ ਦੇ ਸਿਟੀ ਕਾਉਂਸਲਰ ਨੇ ਉਹਨਾਂ ਨੇ ਮਤਾ ਪੇਸ਼ ਕੀਤਾ ਸੀ, ਤੇ ਅੱਜ ਮਤਲਬ ਕਿੰਨੇ ਦਿਨਾਂ ਬਾਅਦ ਜਾ ਕੇ ਵੇਖ ਲਓ 13 ਜੁਲਾਈ ਨੂੰ ਉਸ ਤੇ ਵੋਟਾਂ ਪਈਆਂ। ਇਸ ਦੇ ਵਿੱਚ ਵਿਚਾਲੇ ਬੜਾ ਕੁਝ ਹੋਇਆ ਵਾਪਰਿਆ। ਪੂਰੀ ਇੱਕ ਲੌਬੀ ਨੇ ਜਾ ਕੇ ਜ਼ੋਰ ਲਾਇਆ ਕਿ ਮਤਾ ਕਿਸੇ ਤਰੀਕੇ ਨਾਲ ਨੇਪਰੇ ਨਾ ਚੜੇ। ਅਖੀਰ ਜੱਕ ਪਕਮਾਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੋਂ ਦੇ ਮੇਅਰ ਦਾ ਸਮਰਥਨ ਮਿਲ ਗਿਆ। ਰਲਾ ਕੇ ਕੁੱਲ 5 ਲੋਕਾਂ ਨੇ ਇਸ ਦੇ ਹੱਕ 'ਚ ਵੋਟਾਂ ਪਾਈਆਂ, ਜਿਹਦੇ ਕਰਕੇ ਮਤਾ ਪਾਸ ਹੋਇਆ। 7 ਮੈਂਬਰ ਸੀ ਸਿਟੀ ਕਾਉਂਸਲ ਦੇ, ਜਿਨ੍ਹਾਂ ਵਿੱਚੋਂ ਇੱਕ ਗੈਰ ਹਾਜ਼ਰ ਸੀ। ਜਿਹੜੀ ਗੈਰ ਹਾਜ਼ਰ ਸੀ ਉਹ ਭਾਰਤੀ ਮੂਲ ਦੀ ਚੀਨੂ ਦਾਸ ਹੈ। ਇੱਕੋ ਇੱਕ ਭਾਰਤੀ ਮੂਲ ਦੀ ਸਿਟੀ ਕਾਉਂਸਲ ਹੈ ਨਿਊ ਵੈਸਟ 'ਚ, ਜਿਹੜੀ ਉਸ ਮੌਕੇ ਤੇ ਗੈਰ ਹਾਜ਼ਰ ਸੀ ਜਦੋਂ ਵੋਟਾਂ ਪੈ ਰਹੀਆਂ ਸੀਗੀਆਂ। ਹਾਲਾਂਕਿ ਚੀਨੂ ਦਾਸ ਸ਼ੁਰੂ ਵਿੱਚ ਜਦੋਂ ਮਤਾ ਲਿਆਇਆ ਗਿਆ ਸੀਗਾ ਉਸਦੇ ਖਰੜੇ ਦੇ ਉੱਤੇ ਉਸਦੇ ਵੀ ਦਸਤਖਤ ਸੀ, ਪਰ ਦਬਾਅ ਇੰਨਾ ਜ਼ਿਆਦਾ ਪਾ ਦਿੱਤਾ ਗਿਆ ਕਿ ਚੀਨੂ ਦਾਸ ਪਿੱਛੇ ਹਟ ਗਈ, ਕਿਉਂਕਿ ਚੀਨੂ ਦਾਸ ਭਾਰਤੀ ਮੂਲ ਦੀ ਹੈ, ਉਸਦੀ ਮਾਂ ਭਾਰਤ ਰਹਿੰਦੀ ਹੈ, ਉਸਦੀ ਲੋੜ ਹੈ ਭਾਰਤ ਆਣਾ ਜਾਣਾ। ਸੋ ਬਕਾਇਦਾ ਭਾਰਤੀ ਡਿਪਲੋਮੈਟ ਵੀ ਵਿੱਚ ਇਸ ਦੇ ਸ਼ਾਮਲ ਹੋਏ। ਭਾਰਤੀ ਡਿਪਲੋਮੈਟਾਂ ਨੇ ਵੀ ਪੂਰਾ ਜ਼ੋਰ ਲਾਇਆ ਕਿ ਇਹ ਮਤਾ ਪਾਸ ਨਾ ਹੋਵੇ। ਜਿੱਦਣ 9 ਮਾਰਚ ਨੂੰ ਇਹ ਮਤਾ ਪੇਸ਼ ਕੀਤਾ ਗਿਆ ਉਦੋਂ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਨੇ ਆ ਕੇ ਉੱਤੇ ਕਾਫੀ ਕਾਮਾ ਰੌਲੀ ਪਾਈ, ਬਹੁਤ ਬਦਮਜ਼ਗੀ ਕੀਤੀ ਉੱਥੇ। ਸੋ ਤੁਸੀਂ ਇਸ ਤੋਂ ਅਨੁਮਾਨ ਲਾਓ ਕਿ ਲੌਬੀ ਕਿੰਨੀ ਤਕੜੀ ਹੈ। ਔਰ ਕੱਲੀ ਨਿਊ ਐਸ ਦੀ ਗੱਲ ਨਾ ਕਰੀਏ, ਨਿਊ ਐਸ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ BC ਦਾ ਵੈਨਕੂਵਰ, ਸਿਆਟਲ ਦੀ ਰੀਸੇ, ਉੱਥੇ ਵੀ ਸੀਏ ਦੇ ਖਿਲਾਫ ਮਤਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜੀਨ ਸੌਨਸਨ ਨਾਂ ਦੀ ਬਜ਼ੁਰਗ ਕੌਂਸਲਰ ਜਿਹੜੀ ਕਿ 26 ਜਨਵਰੀ ਨੂੰ ਸੀਏ ਦੇ ਖਿਲਾਫ ਰੈਲੀ ਵਿੱਚ ਸ਼ਾਮਲ ਹੋਈ ਭਾਰਤੀ ਸਫਾਰਤਖਾਨੇ ਦੇ ਬਾਹਰ, ਉਹਨੇ ਮਤਾ ਪੇਸ਼ ਕੀਤਾ ਸੀਗਾ ਔਰ ਉਹ ਮਤਾ ਉਸਨੂੰ ਵਾਪਸ ਲੈਣਾ ਪਿਆ ਕਿਉਂਕਿ ਇੱਕ ਵੀ ਕੌਂਸਲਰ ਜਿਹੜਾ ਉਸਦੇ ਹੱਕ 'ਚ ਨਹੀਂ ਆਇਆ। ਉਲਟ ਗੱਲ ਇਹ ਹੋਈ, ਖਾਲਸਾ ਦੀਵਾਨ ਸੁਸਾਇਟੀ, ਸਿੱਖਾਂ ਦੀ ਸਭ ਤੋਂ ਪੁਰਾਣੀ ਧਾਰਮਿਕ ਸੰਸਥਾ ਜਿਹੜੀ ਵੈਨਕੂਵਰ ਦੀ, ਜਿੱਥੇ ਮੋਡਰੇਟ ਕਾਬਜ਼ ਹੈ, ਜਿਹੜੇ ਮੋਦੀ ਪੱਖੀ ਨੇ, ਉਹਨਾਂ ਨੇ ਵੀ ਜਾ ਕੇ ਉਸ ਮਤੇ ਦਾ ਵਿਰੋਧ ਕੀਤਾ, ਜਿਸ ਕਰਕੇ ਉਹ ਮਤਾ ਜਿਹੜਾ ਉਹ ਠੰਡੇ ਬਸਤੇ 'ਚ ਪਾ ਦਿੱਤਾ ਗਿਆ। ਸੋ ਤੁਸੀਂ ਅਨੁਮਾਨ ਲਾ ਸਕਦੇ ਹੋ ਕਿ ਇਹ ਲੌਬੀ ਕਿਸ ਲੈਵਲ ਤੇ ਆਪਰੇਟ ਕਰ ਰਹੀ ਹੈ। ਨਹੀਂ ਤਾਂ ਵੈਨਕੂਵਰ ਵੀ ਸਿਆਟਲ ਵਾਂਗੂ ਇੱਕ ਵੱਡਾ ਸ਼ਹਿਰ ਬਣ ਸਕਦਾ ਸੀਗਾ। ਇਸੇ ਵੈਨਕੂਵਰ ਸ਼ਹਿਰ ਨੇ ਜਦੋਂ ਜੀਨ ਸੌਨਸਨ ਨੇ ਕੁਝ ਦਿਨਾਂ ਬਾਅਦ ਮਤਾ ਲਿਆਂਦਾ ਕਾਮਾਗਾਟਾ ਮਾਰੂ ਦੀ ਮਾਫੀ ਦਾ, ਹਾਲਾਂਕਿ ਉਹਦੀ ਵਾਜਬੀਅਤ ਸੀ ਬਣਦੀ, ਕਾਮਾਗਾਟਾ ਮਾਰੂ ਵਾਲੇ ਮਾਫੀਆਂ ਪਹਿਲਾਂ ਵੀ ਮੰਗੀਆਂ ਜਾ ਚੁੱਕੀਆਂ, ਪਰ ਉਹਨੇ ਫਿਰ ਵੀ ਮਤਾ ਲਿਆਂਦਾ, ਸਰਬਸੰਮਤੀ ਨਾਲ ਪਾਸ ਹੋਇਆ। ਔਰ ਜਿਨ੍ਹਾਂ ਲੋਕਾਂ ਨੇ ਸੀਏ ਦੇ ਖਿਲਾਫ ਜਿਹੜਾ ਮਤੇ ਦਾ ਵਿਰੋਧ ਕੀਤਾ ਉਹਨਾਂ ਨੇ ਸਗੋਂ ਭੰਗੜੇ ਪਾਏ ਕਿ ਬਹੁਤ ਵੱਡੀ ਗੱਲ ਹੋਈ। ਹਾਲਾਂਕਿ ਸੀਏ ਦਾ ਜਿਹੜਾ ਕਾਨੂੰਨ ਹੈ ਉਹ ਸੀਆਰ ਜਿਹੜਾ ਕੰਟੀਨਿਊਅਸ ਜਰਨੀ ਰੈਗੂਲੇਸ਼ਨ ਤੋਂ ਵੱਖਰਾ ਨਹੀਂ ਹੈ, ਜਿਸ ਦੇ ਤਹਿਤ ਕਾਮਾਗਾਟਾ ਮਾਰੂ ਜਹਾਜ਼ ਮੋੜਿਆ ਗਿਆ ਸੀ। ਜੇ ਉਸ ਕਾਨੂੰਨ ਦੇ ਵਿੱਚ ਵਿਤਕਰਾ ਕੀਤਾ ਗਿਆ ਸੀ ਤੇ ਇਸ ਕਾਨੂੰਨ 'ਚ ਵੀ ਵਿਤਕਰਾ ਹੋ ਰਿਹਾ। ਪਰ ਇੱਥੇ ਵਿਡੰਬਣਾ ਇਹ ਹੈ ਕਿ ਇਤਿਹਾਸ ਨਾਲ ਜੁੜੀ ਪੁਰਾਣੀ 100 ਸਾਲ ਪੁਰਾਣੀ ਘਟਨਾ ਉੱਤੇ ਤਾਂ ਅਸੀਂ ਭੰਗੜੇ ਪਾ ਰਹੇ, ਹੁਣ ਜ਼ਿਆਦਤੀਆਂ ਹੋ ਰਹੀ, ਉਸ ਦੇ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ। ਸੋ ਤੁਸੀਂ ਇਹ ਵੇਖੋ ਕਿ ਅਜੇ ਵੀ ਲੌਬੀ ਬਹੁਤ ਤਗੜੀ ਹੈ ਔਰ ਉਸਦੀ ਸੁਣਵਾਈ ਹੈ, ਉਸਨੂੰ ਲੋਕ ਸੁਣ ਰਹੇ ਨੇ, ਸਰਕਾਰਾਂ ਸੁਣ ਰਹੀਆਂ। ਪਰ ਮੈਂ ਤੱਕ ਫਿਰ ਵੀ ਨਿਊ ਵੈਸਟ ਵਿੱਚ ਜਿੱਤ ਪ੍ਰਾਪਤ ਹੋਈ ਹੈ, ਉਹਨਾਂ ਦੀ ਧੌਣ ਟੁੱਟੀ ਹੈ, ਪਰ ਇਹ ਕਾਫੀ ਨਹੀਂ ਹੈ ਕਿਉਂਕਿ ਅਗਾਂਹ ਵੀ ਇਹ ਲੌਬੀ ਜਿਹੜੀ ਜਿਸ ਕਿਸਮ ਨਾਲ ਆਪਣਾ ਪਸਾਰਾ ਕਰ ਰਹੀ ਹੈ, ਲੋਕਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਜੇ ਵੈਨਕੂਵਰ ਵਰਗੀ ਥਾਂ ਤੇ ਮਤਾ ਫੇਲ ਕਰਵਾਇਆ ਗਿਆ, ਅਨੇਕਾਂ ਹੋਰ ਥਾਵਾਂ ਤੇ ਕੋਸ਼ਿਸ਼ ਕਰਨਗੇ ਕਿ ਮਤਾ ਪਾਸ ਨਾ ਹੋਵੇ। ਤੁਸੀਂ ਸਿੱਖ ਜੈਨੋਸਾਈਡ ਦੀ ਗੱਲ ਕੀਤੀ, ਮੈਂ ਇੱਕ ਮਿਸਾਲ ਨਹੀਂ ਚਾਹੁੰਦਾ, ਛੋਟੀ ਜਿਹੀ ਮਿਸਾਲ। ਕੁਝ ਦਿਨ ਪਹਿਲਾਂ BC ਸਰਕਾਰ ਦੇ ਜਿਹੜੇ ਸਿਹਤ ਮੰਤਰੀ ਨੇ, ਉਹਨਾਂ ਨੇ ਉਹਨਾਂ ਸਿੱਖਾਂ ਦੀ ਤਾਰੀਫ ਕੀਤੀ ਜਿਹੜੇ ਹਰ ਸਾਲ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਯਾਦ ਵਿੱਚ ਖੂਨਦਾਨ ਕੈਂਪ ਲਾਉਂਦੇ ਨੇ। ਕੋਵਿਡ-19 ਦੇ ਸੰਕਟ ਦੇ ਮੱਦੇਨਜ਼ਰ BC ਸਰਕਾਰ ਨੇ ਅਪੀਲ ਜਾਰੀ ਕੀਤੀ ਕਿ ਸਾਨੂੰ ਖੂਨ ਦੀ ਵਧੇਰੇ ਲੋੜ ਹੈ। ਸਿੱਖ ਨੇਸ਼ਨ ਨਾਂ ਦਾ ਗਰੁੱਪ ਜਿਹੜਾ ਹਰ ਸਾਲ ਸਿੱਖ ਜੈਨੋਸਾਈਡ ਨੂੰ ਯਾਦ ਕਰਦਾ, ਔਰ 1999 ਤੋਂ ਉਹਨਾਂ ਨੇ ਸ਼ੁਰੂ ਕੀਤਾ ਕੰਮ ਵਾਲਾ 84 ਦੇ ਕਤਲੇਆਮ ਦੇ ਮ੍ਰਿਤਕਾਂ ਦੀ ਯਾਦ ਵਿੱਚ। ਉਹਨਾਂ ਨੇ ਨਿੱਠ ਕੇ ਖੂਨਦਾਨ ਕਰਕੇ ਤੇ ਜਿਹੜਾ ਖੂਨ ਦੀ ਘਾਟ ਪੂਰੀ ਕਰਤੀ। BC ਸਰਕਾਰ ਨੇ ਉਹਨਾਂ ਦੀ ਤਾਰੀਫ ਦੇ ਪੁੱਲ ਬੰਨੇ, ਪਰ ਇੱਕ ਲਫ਼ਜ਼ ਆਪਣੇ ਮੂੰਹੋਂ ਇਹ ਨਹੀਂ ਕੱਢਿਆ ਕਿ 84 ਦਾ ਦੁਖਾਂਤ ਸੀਗਾ, ਉਸ ਵੇਲੇ ਜੋ ਕੁਝ ਹੋਇਆ ਵਾਪਰਿਆ, ਉਸ ਦੀ ਯਾਦ ਵਿੱਚ ਮੁਹਿੰਮ ਚੱਲੀ ਸੀ। ਤੇ ਅੱਜ ਕੋਵਿਡ-19 ਦੇ ਸੰਕਟ ਦੌਰਾਨ ਵੀ ਇਹ ਲੋਕ ਸਾਹਮਣੇ ਆਏ ਨੇ, ਨਾ ਉਹਨਾਂ ਦੀ ਜਥੇਬੰਦੀ ਦਾ ਨਾਂ ਲਿਆ ਗਿਆ। ਸੋ ਇਸ ਦੇ ਕੀ ਮਤਲਬ ਨੇ? ਜੇ ਉਹ ਕਹਿ ਵੀ ਦਿੰਦੇ ਕਿ 84 ਦੇ ਕਤਲੇਆਮ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਉਹਨਾਂ ਦੀ ਯਾਦ 'ਚ ਖੂਨਦਾਨ ਕੈਂਪ ਲਾਉਂਦੇ ਨੇ, ਸਾਨੂੰ ਖੁਸ਼ੀ ਹੈ ਕੋਵਿਡ-19 ਦੇ ਮੌਕੇ ਵੀ ਅੱਗੇ ਆਏ ਨੇ, ਉਹਨਾਂ ਨੇ ਇੱਕ ਲਫ਼ਜ਼ ਮੂੰਹ ਨਹੀਂ ਕੱਢਿਆ। ਜੇ ਯਹੂਦੀ ਭਾਈਚਾਰੇ ਦੇ ਲੋਕ ਹੋਲੋਕਾਸਟ ਦੀ ਯਾਦ 'ਚ ਅਜਿਹਾ ਕੁਝ ਕਰਦੇ ਹੁੰਦੇ, ਮੈਂ ਦਾਅਵੇ ਨਾਲ ਕਹਿੰਦਾ ਅਮਰਵੀਰ ਸਿੰਘ ਜੀ, ਇਸ ਦਾ ਨੋਟਿਸ ਲਿਆ ਜਾਣਾ ਸੀਗਾ, ਇਸ ਨੂੰ ਰਿਕੋਗਨਾਈਜ਼ ਵੀ ਕੀਤਾ ਜਾਣਾ ਸੀਗਾ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਅਗਿਆਤ ਹੱਥ ਭਾਰਤ ਸਰਕਾਰ ਦੀ ਏਜੰਸੀਆਂ ਦੇ ਕੰਮ ਕਰ ਰਹੇ ਨੇ। ਜੀ, ਪਰ ਜੇ ਇਵੈਂਚੁਅਲੀ ਗੱਲ ਦੇਖਣੀ ਹੋਵੇ, ਹੁਣ ਇਹ ਇੰਟਰਫੀਰੈਂਸ ਇਸ ਲੈਵਲ ਤੱਕ ਹੈ, ਪੋਲੀਟੀਕਲੀ ਅਸੀਂ ਦੇਖ ਰਹੇ ਹਾਂ ਵੀ ਇੱਕ ਚੰਗੇ ਕੰਮ ਦੀ ਰੈਕਗਨੀਸ਼ਨ ਵੀ ਨਹੀਂ ਹੋ ਪਾ ਰਹੀ, ਤੇ ਮੀਡੀਆ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਤੇ ਤੁਹਾਡੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਚੈਨਲਸ ਜਿਹੜੇ ਮੀਡੀਆ ਚੈਨਲਸ ਨੇ ਉਹਨਾਂ ਦਾ ਸੋਸ਼ਲ ਮੀਡੀਆ ਆਊਟਰੀਚ ਭਾਰਤ ਦੇ ਵਿੱਚ ਬੰਦ ਕਰ ਦਿੱਤੀ ਹੈ। ਹੁਣ ਇੱਥੇ ਜਿਹੜੇ ਚੈਨਲ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਅਫੀਸ਼ੀਅਲ ਕੰਪਲੇਂਟਸ ਕੀਤੀਆਂ ਜਾ ਰਹੀਆਂ ਨੇ ਤੇ ਜਿਹੜੀਆਂ ਇੱਥੋਂ ਦੀਆਂ ਮੁੱਖ ਧਾਰਾ ਸਿਆਸੀ ਪਾਰਟੀਆਂ ਨੇ ਉਹ ਗੱਲ ਕਰਨ ਤੋਂ ਜਾਂ ਆਵਾਜ਼ ਬੁਲੰਦ ਕਰਨ ਤੋਂ ਜਾਂ ਸਟੈਂਡ ਲੈਣ ਤੋਂ ਕੰਨੀ ਕਤਰਾਉਂਦੀਆਂ ਨੇ, ਉਹ ਨਿਊਟਰਲ ਰਹਿਣਾ ਚਾਹੁੰਦੀਆਂ ਨੇ। ਸੋ ਫਿਰ ਗੱਲ ਜਾਂਦੀ ਕਿੱਧਰ ਨਜ਼ਰ ਆ ਰਹੀ ਹੈ, ਜਾਂ ਇਹ ਕਹਿ ਲਿਆ ਜਾਵੇ ਸਾਡੇ ਪੱਖ ਤੋਂ ਵੀ ਕੀ ਕੀਤਾ ਜਾਵੇ ਇਸ ਬਾਰੇ? ਦੇਖੋ, ਲੋਕਾਂ ਨੂੰ ਇਸ ਦੇ ਲਈ ਨਿਕਲਣਾ ਪਊਗਾ, ਲੋਕਾਂ ਨੂੰ ਮੁਜ਼ਾਹਰੇ ਵੀ ਕਰਨੇ ਪੈਣਗੇ। ਮੈਂ ਤੁਹਾਨੂੰ ਛੋਟੀ ਜਿਹੀ ਮਿਸਾਲ ਹੋਰ ਦੇਣੀ ਚਾਹੁੰਦਾ ਅਮਰਵੀਰ ਸਿੰਘ ਜੀ ਤੁਹਾਡੇ ਮੰਚ ਤੋਂ, ਕਿ ਇੱਕ ਸਿਆਸਤਦਾਨ ਨੇ, ਕਿਉਂਕਿ ਅਸੀਂ ਵੀ ਛੋਟਾ ਜਿਹਾ ਗਰੁੱਪ ਖੜਾ ਕੀਤਾ IAPI, ਜਿਹੜਾ ਕਿ ਭਾਰਤ ਵਿੱਚ ਵੰਸ-ਵੰਤਾ ਤੇ ਹੋ ਰਹੇ ਹਮਲਿਆਂ ਦੇ ਖਿਲਾਫ, ਸਰਕਾਰੀ ਦਮਨ ਦੇ ਖਿਲਾਫ ਲਗਾਤਾਰ ਰੈਲੀਆਂ ਕੱਢਦਾ ਆ ਰਿਹਾ। ਉਸ ਨੂੰ ਇੱਕ ਸਾਡੇ ਸਿਆਸਤਦਾਨ ਨੇ ਇਹ ਗੱਲ ਆਖੀ ਹੈ ਕਿ ਤੁਸੀਂ ਰੌਲਾ ਪਾ ਜਾਂਦੇ ਹੋ, ਹੋਰ ਤਾਂ ਕੋਈ ਸਾਡੇ ਕੋਲ ਆਉਂਦਾ ਨਹੀਂ ਕੁਝ ਕਹਿਣ ਵਾਸਤੇ। ਮੇਰਾ ਮਤਲਬ ਕਹਿਣਾ ਕਿ ਜਦੋਂ ਤੁਸੀਂ ਚੰਦ ਮੁੱਠੀ ਪਰ ਲੋਕ ਮੁਜ਼ਾਹਰੇ ਕਰਦੇ ਰਹਿਣ, ਸਮਾਜ ਵਿੱਚ ਉਹੋ ਜਿਹੀ ਚੇਤਨਾ ਨਾ ਹੋਵੇ ਜਾਂ ਲੋਕੀ ਨਾ ਖੁੱਲ ਕੇ ਗੱਲ ਕਰਨ, ਸਿਆਸੀ ਲੋਕਾਂ ਦੇ ਕੋਈ ਦਬਾਅ ਹੀ ਨਾ ਹੋਵੇ, ਤਾਂ ਫਿਰ ਕੀ ਕੀਤਾ ਜਾਵੇ? ਜਦੋਂ ਤੱਕ ਲੋਕ ਆਪ ਮੁਹਾਰੇ ਇਸ ਗੱਲ ਨੂੰ ਸਮਝ ਕੇ ਗੰਭੀਰਤਾ ਨਾਲ ਇਸ ਤੇ ਕੰਮ ਕਰਨਾ ਨਹੀਂ ਸ਼ੁਰੂ ਕਰਦੇ, ਇਹ ਸਮੱਸਿਆ ਏਦਾਂ ਹੀ ਰਹੂਗੀ ਜੀ। ਈਵਨ ਸਿੱਖ ਜੈਨੋਸਾਈਡ ਦਾ ਮਸਲਾ ਤੁਸੀਂ ਵੇਖ ਲਓ ਕਿ ਚਲੋ ਅਮਰੀਕਾ 'ਚ ਕਈ ਸ਼ਹਿਰਾਂ ਦੇ ਵਿੱਚ ਇਸ ਨੂੰ ਮਾਨਤਾ ਦਿੱਤੀ ਜਾ ਚੁੱਕੀ ਹੈ, ਓਨਟਾਰੀਓ ਦੀ ਅਸੈਂਬਲੀ ਵਿੱਚ ਮਾਨਤਾ ਮਿਲ ਚੁੱਕੀ ਹੈ। ਸਰੀ ਕਹਿਣ ਨੂੰ ਪੰਜਾਬੀਆਂ ਦਾ ਗਾੜਾ, ਅਜੇ ਤੱਕ ਇੱਥੋਂ ਦੀ ਮਿਊਨਿਸਪੈਲਿਟੀ ਵੱਲੋਂ ਇਸ ਨੂੰ ਜੈਨੋਸਾਈਡ ਘੋਸ਼ਿਤ ਨਹੀਂ ਕੀਤਾ ਗਿਆ। ਇੱਥੋਂ ਦੇ ਇੱਕ MP ਸੁਖ ਧਾਲੀਵਾਲ ਨੇ ਉਸ ਨੂੰ ਜੈਨੋਸਾਈਡ ਘੋਸ਼ਿਤ ਕਰਵਾਉਣ ਲਈ ਜਦੋਂ ਪਾਰਲੀਮੈਂਟ 'ਚ ਮਤਾ ਰੱਖਿਆ, ਮਤਾ ਤੇ ਫੇਲ ਹੋ ਗਿਆ, ਨਾਲ ਦੀ ਨਾਲ ਉਹਨਾਂ ਦਾ ਵੀਜ਼ਾ ਰੋਕ ਲਿਆ ਗਿਆ। ਸੋ ਇਹ ਜੇ ਭਾਈਚਾਰੇ ਦੇ ਵਿੱਚ ਲੋਕ ਸ਼ਿੱਦਤ ਨਾਲ ਇਸ ਗੱਲ ਨੂੰ ਚੁੱਕਣਗੇ, ਸਿਆਸਤਦਾਨਾਂ ਨੂੰ ਜਾ ਕੇ ਘੇਰਨਗੇ ਔਰ ਉਹਨਾਂ ਨੂੰ ਅਹਿਸਾਸ ਕਰਾਉਣਗੇ ਕਿ ਤੁਹਾਨੂੰ ਇਸ ਦੇ ਬਾਰੇ ਕੁਝ ਕਹਿਣਾ, ਤੇ ਤਾਂ ਕਿਸੇ ਗੱਲ ਕਿਸੇ ਕੰਡੇ ਲੱਗੂਗੀ। ਹੁਣ CA ਦੇ ਮਸਲੇ ਦੇ ਉੱਤੇ ਇੰਨਾ ਕੁਝ ਹੋਇਆ, ਕਸ਼ਮੀਰ ਵਿੱਚ ਇੰਨਾ ਕੁਝ ਹੋਇਆ, ਪਿੱਛੇ ਜੇ ਮੁਸਲਮਾਨਾਂ ਦੇ ਨਾਲ ਇੰਨਾ ਕੁਝ ਹੋਇਆ ਦਿੱਲੀ ਦੇ ਵਿੱਚ, ਪਰ ਸਾਡੇ ਸਿਆਸਤਦਾਨਾਂ ਨੇ ਉਹਨਾਂ ਬਾਰੇ ਕੁਝ ਨਹੀਂ ਕਿਹਾ। ਉਲਟਾ ਕਾਬੁਲ 'ਚ ਜਿਹੜਾ ਹਮਲਾ ਹੋਇਆ ਸਿੱਖਾਂ ਦੇ ਉੱਤੇ, ਉਸ ਦੇ ਬਾਰੇ ਉਹਨਾਂ ਨੇ ਬਿਆਨ ਬੜੇ ਬੇਬਾਕੀ ਨਾਲ ਦਿੱਤੇ ਨੇ। ਕੀ ਘੱਟ ਗਿਣਤੀਆਂ ਦੇ ਜ਼ੁਲਮ ਸਿਰਫ ਅਫਗਾਨਿਸਤਾਨ ਨੇ ਪਾਕਿਸਤਾਨ 'ਚ ਹੋ ਰਹੇ, ਭਾਰਤ 'ਚ ਨਹੀਂ ਹੋ ਰਹੇ? ਉੱਥੇ ਕਾਹਤੇ ਨਹੀਂ ਬੋਲੇ? ਉਸ ਤੋਂ ਇਲਾਵਾ ਜਿਹੜੀ ਸਿੱਤਮ ਜ਼ਰੀਫੀ ਹੈ ਕਿ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ, ਉਹਨਾਂ ਨੇ ਆਪਣੇ ਈਦ ਦੇ ਪ੍ਰੋਗਰਾਮਾਂ ਵਿੱਚ ਇਹਨਾਂ ਸਿਆਸਤਦਾਨਾਂ ਨੂੰ ਸੱਦ ਕੇ ਉਹਨਾਂ ਦੀ ਆਓ ਭਗਤ ਕੀਤੀ, ਜਦੋਂ ਕਿ ਚਾਹੀਦਾ ਇਹ ਸੀ ਕਿ ਉਹਨਾਂ ਨੂੰ ਸਵਾਲ ਕਰਦੇ ਕਿ CA ਦਾ ਐਡਾ ਬੜਾ ਜ਼ੁਲਮ ਹੋਇਆ ਤੇ ਤੁਸੀਂ ਬੋਲੇ ਕਿਉਂ ਨਹੀਂ? ਸੋ ਮੇਰਾ ਕਹਿਣ ਦਾ ਮਤਲਬ ਕਿ ਲੋਕਾਂ ਨੂੰ ਵੀ ਆਪ ਆਪਣੇ ਹੱਥੀਂ ਕੁਝ ਨਾ ਕੁਝ ਲੈਣਾ ਪਊਗਾ। ਜਿਹੜੇ ਤੁਹਾਨੂੰ ਹੱਕ ਮਿਲੇ ਹੋਏ ਆ, ਸਾਡੇ ਗਦਰੀ ਬਾਬੇ ਨੇ ਦਵਾਏ ਨੇ ਅਮਰੀਕਾ ਕੈਨੇਡਾ ਦੀ ਧਰਤੀ ਤੇ, ਘੱਟੋ ਘੱਟ ਉਹਨਾਂ ਦੀ ਵਿਰਾਸਤ ਨੂੰ ਜਿਉਂਦਾ ਰੱਖੋ। ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿ ਸਕਦਾ। ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇੱਥੇ ਆਪਣਾ ਜਿਹੜਾ ਫਰਜ਼ ਹੈ ਉਹ ਵੀ ਨਿਭਾਉਣ ਦੀ ਲੋੜ ਹੈ, ਤੇ ਬਾਕੀ ਜਿਹੜੀ ਸਾਰੀ ਗੱਲ ਹੈ ਹੱਕ ਸੱਚ ਦੀ ਜਾਂ ਅਦਰਵਾਈਜ਼ ਅਸੀਂ ਗੱਲ ਕਰਦੇ ਹਾਂ ਹਿਊਮਨ ਰਾਈਟਸ ਦੀ, ਤੇ ਉਹ ਕੁਝ ਗੱਲਾਂ ਫਿਰ ਰੂਹਾਨੀਅਤ ਦੇ ਨਾਲ ਜੁੜਦੀਆਂ ਨੇ, ਰੱਬ ਦੇ ਹੱਥ ਹੁੰਦੀਆਂ ਨੇ। ਉਹਦੀ ਜਦੋਂ ਨਜ਼ਰ ਸਵੱਲੀ ਹੁੰਦੀ ਹੈ ਤੇ ਗੱਲ ਫਿਰ ਅੱਗੇ ਤੁਰਦੀ ਹੈ। ਸੋ ਗੁਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ, ਵਿਸ਼ੇਸ਼ ਕਰਕੇ ਜਦੋਂ ਅਸੀਂ ਕੈਨੇਡਾ ਸੈਂਟਰਿਕ ਜਾਂ ਅਮਰੀਕਾ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਨੇ ਹਿਊਮਨ ਰਾਈਟਸ ਨੂੰ ਲੈ ਕੇ ਜਾਂ ਸਿੱਖ ਹੱਕਾਂ ਨੂੰ ਲੈ ਕੇ ਜਿਹੜੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ, ਉਸ ਦੇ ਵਿੱਚ ਇਹ ਜਿਹੜੀ ਸਾਰੀ ਇੰਟਰਫੀਅਰੈਂਸ ਹੈ ਜਾਂ ਕਿਵੇਂ ਇੱਕ ਲੌਬੀ ਦੇ ਤਹਿਤ ਜਿਹੜੀ ਕਿ ਵੱਡੇ ਲੈਵਲ 'ਤੇ ਹੋ ਰਹੀ ਹੈ, ਗਰਾਊਂਡ ਲੈਵਲ 'ਤੇ ਹੋ ਰਹੀ ਹੈ, ਉਸ ਦੇ ਬਾਬਤ ਅਸੀਂ ਅੱਜ ਇਹ ਵਿਚਾਰ ਚਰਚਾ ਲੈ ਕੇ ਤੁਹਾਡੇ ਸਨਮੁਖ ਹੋਏ ਸੀ। ਉਮੀਦ ਕਰਦੇ ਹਾਂ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਬੇਨਤੀ ਕਰਨਾ ਚਾਹੂੰਗਾ ਕਿ ਇਸ ਪਲੇਟਫਾਰਮ ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।